ਤੋਂ ਪਹਿਲਾਂ ਸਾਨੂੰ ਦੱਸੋ ਗ੍ਰਾਂਟਸ ਨੂੰ ਲੈ ਕੇ ਕੀ ਅਪਡੇਟ ਜਿਹੜੀ ਉਹ ਚੱਲ ਰਹੀ ਆ, ਕੋਈ ਹੋਈਆਂ ਚਾਲੂ ਕਿ ਨਹੀਂ? ਲੋਕੀ ਈਮੇਲ ਹੀ ਚੈੱਕ ਕਰੀ ਜਾ ਰਹੇ ਆ ਜੀ। ਪਿਛਲੇ ਕਈ ਸਾਲਾਂ ਦੇ ਵਿੱਚ ਸਾਲ ਬਾਏ ਸਾਲ ਉਹਨਾਂ ਦਾ ਰੁਝਾਨ ਬਦਲਦਾ ਰਹਿੰਦਾ ਸੀ। ਨਵੀਆਂ ਆਪਸ਼ਨਸ ਟਰਾਈ ਕਰਦੇ ਸੀਗੇ ਵੀ ਤਾਂ ਕਿ ਉਹ ਸਿਸਟਮ ਨੂੰ ਮੋਰ ਐਫੀਸ਼ੀਐਂਟਲੀ ਆਪਰੇਟ ਕਰ ਸਕਣ। ਪਿਛਲੇ ਸਾਲਾਂ ਦੇ ਵਿੱਚ ਉਹ 3 ਮਹੀਨੇ ਬਾਅਦ ਵੀ ਕਈ ਵਾਰ ਐਪਲੀਕੇਸ਼ਨਸ ਲੈਂਦੇ ਰਹਿੰਦੇ ਸੀਗੇ, ਵੱਖਰੀਆਂ ਡੈਡਲਾਈਨ ਸੀਗੀਆਂ। ਬਟ ਆਹ ਸਾਲ ਹੋਇਆ ਕਿ ਉਹਨਾਂ ਨੇ ਸਟਾਫ ਦੀ ਸ਼ਾਰਟੇਜ ਸੀਗੀ ਜਾਂ ਹੋਰ ਇਸ਼ੂਜ਼ ਕਰਕੇ ਉਹਨਾਂ ਨੇ ਇੱਕ ਹੀ ਵਿੰਡੋ ਓਪਨ ਕੀਤੀ ਸੀਗੀ। ਅਕਤੂਬਰ 1 ਤੋਂ ਲੈ ਕੇ ਪਹਿਲਾਂ ਨਵੰਬਰ ਤੱਕ ਸੀਗੀ ਜੀ, ਨਵੰਬਰ ਤੇ ਫਿਰ ਸ਼ਟਡਾਊਨ ਹੋਣ ਕਰਕੇ ਉਹਨਾਂ ਨੇ ਉਹ ਵਿੰਡੋ ਪੋਸਟਪੋਨ ਕਰਤੀ ਸੀ। ਉਹ ਪਿਛਲੇ ਸਾਲਾਂ ਦੇ ਵਿੱਚ ਟਰੈਕਟਰਾਂ ਦੀ ਅੱਡ ਡੈਡਲਾਈਨ ਹੁੰਦੀ ਸੀ, ਰੈਗੂਲਰ ਦੀ ਅੱਡ ਲਾਈਨ ਹੁੰਦੀ ਸੀ, CSP ਜਿਹੜੇ ਉਹਨਾਂ ਦਾ ਪ੍ਰੋਗਰਾਮ ਉਹਦੀ ਵੱਖਰੀ ਹੁੰਦੀ ਸੀ ਤੇ ਵਾਟਰ ਸਮਾਰਟ ਜਿਹੜੇ ਡਿਸਟ੍ਰਿਕਟ ਸੀਗੇ ਉਹਨਾਂ ਦੀ ਵੱਖਰੀ ਸੀ। ਤੇ ਇਸ ਸਾਲ ਹੋਇਆ ਕਿ ਉਹਨਾਂ ਨੇ ਸਿਰਫ ਇੱਕ ਹੀ ਵਿੰਡੋ ਰੱਖੀ ਸੀਗੀ ਅਕਤੂਬਰ 1 ਨੂੰ ਲੈ ਕੇ ਤੇ ਨਵੰਬਰ 15 ਤੱਕ ਵੈਸੇ ਹੁੰਦੀ ਆ। ਤੇ ਸੁਣਨ ਦੇ ਵਿੱਚ ਇਹ ਆਇਆ ਵੀ ਅੱਗੇ ਤੋਂ ਵੀ ਇਹਨਾਂ ਨੇ ਇਹੀ ਪ੍ਰੋਟੋਕਾਲ ਫੋਲੋ ਕਰਨਾ। ਜੋ ਵੀ ਐਪਲੀਕੇਸ਼ਨ ਲੱਗੂਗੀ ਜਦੋਂ ਸਰਕਾਰ ਦਾ ਨਵਾਂ ਸਾਲ ਖੁੱਲਦਾ ਗਾ ਅਕਤੂਬਰ 1 ਨੂੰ, ਉਦੋਂ ਇਹਨਾਂ ਦੇ ਖੁੱਲਿਆ ਕਰਨੇ ਆ ਤੇ ਜਦੋਂ ਵੀ ਉਹ ਬੰਦ ਹੋਣੀਆਂ ਉਹ ਅਨਾਉਂਸ ਕਰਦੇ ਰਿਹਾ ਕਰਨਗੇ ਈਅਰ ਬਾਈ ਈਅਰ। CSP ਕੀ ਹੈ ਭਲਾ? ਪਹਿਲਾਂ ਇਹਨਾਂ ਦਾ ਹੁੰਦਾ ਸੀ ਰਾਜਕਾਰਨ ਜੀ, ਇਹਨਾਂ ਦੇ 2 ਮੇਨ ਪ੍ਰੋਗਰਾਮ ਹੁੰਦੇ ਸੀਗੇ, ਇੱਕ ਇਕੁਇਪ ਤੇ ਇੱਕ CSP। ਜਿਹੜਾ ਇਕੁਇਪ ਸੀਗਾ ਉਹ ਮੋਸਟਲੀ ਉਹਦੇ ਚ ਟਰੈਕਟਰ ਆ ਗਏ, ਇਰੀਗੇਸ਼ਨ ਆ ਗਿਆ। ਉਹ ਨਵੇਂ ਫਾਰਮਰਾਂ ਜਾਂ ਜਿਨ੍ਹਾਂ ਦਾ ਖੇਤ ਹਜੇ ਉਸ ਲੈਵਲ ਤੇ ਨੀਗਾ ਉਹਨਾਂ ਵਾਸਤੇ ਉਹ ਪ੍ਰੋਗਰਾਮ ਹੁੰਦਾ ਸੀ। ਕਿ ਉਹਦਾ ਸੈਕੰਡ ਰਾਊਂਡ ਸੀ ਵੀ ਤੁਸੀਂ ਇਰੀਗੇਸ਼ਨ ਵੀ ਕਰ ਲਿਆ, ਦਿਸ ਦੈਟ, ਹੁਣ ਤੁਸੀਂ ਬਹੁਤ ਹੀ ਐਫੀਸ਼ੀਐਂਟਲੀ ਫਾਰਮਿੰਗ ਕਰ ਰਿਹਾ। ਸੋ ਉਹਨੂੰ ਆਪਾਂ ਕਿੱਦਾਂ ਇੰਪਰੂਵ ਕਰਨਾ, ਹੋਰ ਬੈਟਰ ਕਿੱਦਾਂ ਕਰਨਾ, ਜਾਂ ਉਹ ਜਿੰਨਾ ਵੀ ਤੁਸੀਂ ਬੈਟਰ ਕਰਿਓ ਉਹ ਤੁਹਾਨੂੰ ਰਿਵਾਰਡ ਕਿਵੇਂ ਕਰੀਏ। ਠੀਕ ਹੈ ਜੀ। ਉਹਦੇ ਚੋਂ ਥੋੜੀ ਮੋਟੀ ਫੰਡਿੰਗ ਆਉਂਦੀ ਰਹਿੰਦੀ ਸੀ ਤੇ 5 ਸਾਲਾਂ ਦੀ ਕਮਿਟਮੈਂਟ ਹੈ ਜੀ। ਤੇ ਜਿਹੜਾ ਇਹ ਵਾਲੀ ਸਿਲੈਕਸ਼ਨ ਆ ਇਹਦੇ ਵਿੱਚ ਇਹ ਵੀ ਇਸ ਸਾਲ ਦੀਆਂ ਹੋ ਚੁੱਕੀਆਂ। ਵਾਹ ਜੀ ਵਾਹ। ਇਸ ਦੇ ਵਿੱਚ ਨੇ ਕਾਮਨ ਪ੍ਰੈਕਟਿਸਿਸ ਜਿਹੜੀਆਂ ਅੱਗੇ ਕਦੇ ਨਹੀਂ ਫੰਡ ਹੋਈਆਂ ਸੀ, ਉਹ ਜਿੱਦਾਂ ਮਿੱਟੀ ਉੱਡਦੀ, ਰੋਡ ਆਇਲ ਪਾਉਣਾ ਹਨਾ, ਉਹ ਵੀ ਇਸ ਪ੍ਰੋਗਰਾਮ ਨੇ ਇਸ ਸਾਲ ਚੱਕੀਆਂ ਤੇ ਕਾਫੀ ਸੋਹਣੇ ਪੈਸੇ ਮਿਲ ਰਹੇ ਆ ਸੁਣਨ ਚ ਆਇਆ। ਸੋ ਜਿਹੜੇ ਵੀ ਸਰੋਤਿਆਂ ਨੇ ਸੋਹਣੀ ਖੇਤੀ ਕਰਦੇ ਆ ਜਾਂ ਕੁਝ ਕੁ ਪ੍ਰੈਕਟਿਸਿਸ ਜਿਹੜੇ ਤੁਹਾਨੂੰ ਪਤਾ ਵੀ ਫੰਡ ਹੋਣੀਆਂ ਹੀ ਨਹੀਂ, ਉਹ ਤੁਸੀਂ ਇਸ ਪ੍ਰੋਗਰਾਮ ਦੇ ਥਰੂ ਜਾ ਕੇ ਵੀ ਤੁਹਾਡੀ ਪੇਮੈਂਟ ਘੱਟ ਆਊਗੀ, ਤੁਹਾਡੇ ਫੰਡਿੰਗ ਦੇ ਚਾਂਸਸ ਵੱਧ ਜਾਂਦੇ ਆ। ਜਾਂ ਤੁਸੀਂ ਬਹੁਤ ਉੱਤਮ ਖੇਤੀ ਕਰਦੇ ਆ, ਤੁਹਾਡਾ ਸਾਰਾ ਕੁਝ ਕਾਫੀ ਸੋਹਣੇ ਲੈਵਲ 'ਤੇ, ਤੇ ਤੁਸੀਂ ਇਹਨੂੰ ਗਵਰਨਮੈਂਟ ਦੀ ਹੈਲਪ ਨਾਲ ਹੋਰ ਸੋਹਣਾ ਬਣਾਉਣਾ ਚਾਹੁੰਦੇ ਆ ਤੇ ਉਹਦੇ ਤੁਹਾਨੂੰ ਫਾਈਨੈਂਸ਼ੀਅਲ ਰਿਵਾਰਡ ਵੀ ਮਿਲੇ। ਸੋ ਇਹ ਪ੍ਰੋਗਰਾਮ ਉਹਨਾਂ ਵਾਸਤੇ ਵੀ ਬਹੁਤ ਸੋਹਣਾ। ਤੋ ਜੇ ਤਾਂ ਤੁਹਾਡੀ ਸਿਲੈਕਸ਼ਨ ਹੋਊਗੀ, ਤੁਸੀਂ ਅਪਲਾਈ ਕੀਤਾ ਸੀ, ਉਹਨਾਂ ਨੇ ਫੋਲੋ ਅਪ ਕਰਦੇ ਰਹਿਣਾ ਹੈਗਾ। ਤੇ ਜੇ ਨਹੀਂ ਹੋਈ, ਸਰੋਤਿਆਂ ਨੂੰ ਆਪਾਂ ਦੱਸ ਦੇਣਾ ਚਾਹੁੰਦੇ ਹਾਂ ਵੀ ਇਹ ਪ੍ਰੋਗਰਾਮ ਅਗਲੇ ਅਕਤੂਬਰ ਦੇ ਵਿੱਚ ਫੇਰ ਓਪਨ ਹੋਣਾ। ਕਾਫੀ ਫੰਡਿੰਗ ਵੀ ਅਵੇਲੇਬਲ ਹੋ ਰਹੀ ਹੈਗੀ ਤੇ ਪੈਸੇ ਘੱਟ ਮਿਲਣਗੇ, ਬਟ 5 ਸਾਲ ਦਾ ਕੰਟਰੈਕਟ ਤੁਹਾਨੂੰ ਮਿਲ ਜੂਗਾ ਉਹਦੇ ਚੋਂ। ਇਰੀਗੇਸ਼ਨ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਬਿਜਲੀ ਦਾ ਬਿੱਲ ਘੱਟ ਕਿੱਦਾਂ ਆਵੇ, ਸੋਲਰ ਨੂੰ ਕਿੱਦਾਂ ਵਧੀਆ ਢੰਗ ਦੇ ਨਾਲ ਇਹ ਸਾਰੀਆਂ ਚੀਜ਼ਾਂ 'ਚ ਜੋੜਿਆ ਜਾਵੇ, ਉਹਦੇ ਬਾਰੇ ਕੀ ਤੁਹਾਡੀ ਰਾਏ ਆ? ਜਿੱਦਾਂ ਵੀ ਆਪਣੇ ਬਿਜਲੀ ਦੇ ਬਿੱਲ ਵਧ ਰਹੀ ਆ, એનર્ਜੀ ਦੀ ਕਾਸਟ ਵਧ ਰਹੀ ਆ, ਸਾਡਾ ਹੁੰਦਾ ਵੀ ਸਿਸਟਮ ਵੈਲ ਬੈਲੈਂਸਡ ਹੋਵੇ ਤਾਂ ਕਿ ਜਿਹੜੀ ਇਨੀਸ਼ੀਅਲ ਕਾਸਟ ਉਹਦੀ ਬਿਲਕੁਲ ਵੱਧ ਹੋਊਗੀ ਦੂਜੇ ਸਿਸਟਮ ਨਾਲੋਂ, ਬਟ ਜਿਹੜੀ ਉਹਦੀ એનર્ਜੀ ਕੰਜ਼ੰਪਸ਼ਨ ਆ ਓਵਰਆਲ ਉਹ ਇੰਨੀ ਕੁ ਘੱਟ ਹੋਵੇ ਕਿ ਉਹ ਆਪਦੇ ਆਪ ਨੂੰ ਬਹੁਤ ਜਲਦੀ ਪੇ ਆਫ ਕਰ ਜਾਵੇ, ਜਿਹੜਾ ਡਿਫਰੈਂਸ ਆ। ਤੇ ਪਲੱਸ ਜਿਹੜਾ ਆਨਗੋਇੰਗ ਈਅਰਸ ਦੇ ਵਿੱਚ ਤੁਹਾਡੀ ਬਿਜਲੀ ਦਾ ਬਿੱਲ ਘੱਟ ਆਵੇ। ਇਹ ਤਾਂ ਹੈਗਾ ਜੀ ਜਿਹੜੇ ਇਹਨਾਂ ਨੇ ਸਿਸਟਮ ਲਾਉਣੇ ਆ ਤੇ ਜਿਨ੍ਹਾਂ ਦੀ ਫੰਡਿੰਗ ਵੀ ਆਈ ਆ। ਸੋ ਮੈਂ ਇਹੀ ਸੁਜੈਸਟ ਕਰਦਾ ਵੀ ਆਪਦੇ ਡਿਜ਼ਾਈਨਰ ਨੂੰ ਕਹੋ ਵੀ ਅਸੀਂ ਕਾਸਟ ਦੇਖਣੀ ਆ ਵੀ ਸਾਡਾ ਮਿਨੀਮਮ ਜੇ એનર્ਜੀ ਸੇਵਿੰਗ ਵੀ ਵਿੱਚ ਤੂੰ ਇਸ ਪਿਕਚਰ ਦੇ ਵਿੱਚ ਲੈ ਕੇ ਆ। ਤੁਸੀਂ ਦੱਸੋ ਵੀ NRCS ਤੇ ਆਪਾਂ ਜਿਹੜੇ ਕੈਲੀਫੋਰਨੀਆ ਦੀਆਂ ਜਿਹੜੀਆਂ ਗ੍ਰਾਂਟਸ ਦੇ ਬਾਰੇ ਜਿਹੜੀ ਜਾਣਕਾਰੀ ਆ ਆਪਾਂ ਨੂੰ ਦਯਾਦੀਪਕ ਸਿੰਘ ਹੁਣਾਂ ਨੇ ਜਿਹੜੀ ਉਹ ਦਿੱਤੀ ਆ। ਸੋ ਜੇ ਕਿਸੇ ਨੂੰ ਕੋਈ ਕੁਐਸਚਨ ਹੋਵੇ, ਕਿਸੇ ਨੇ ਕੁਝ ਪੁੱਛਣਾ ਆ, ਇਹਦੇ ਲਈ ਬੈਸਟ ਥਾਂ ਕਿਹੜੀ ਆ ਜਾਣਕਾਰੀ ਹਾਸਲ ਕਰਨ ਦੇ ਲਈ, ਜਾਂ ਤੁਹਾਡੇ ਨਾਲ ਕੰਟੈਕਟ ਕਰਨੀ ਆ ਕਿੱਦਾਂ? ਜੀ ਰਾਜਕਾਰਨ ਜੀ, ਸੋ ਜੇ ਤਾਂ ਕੋਈ NRCS ਦੇ ਜਿਹੜੇ ਪ੍ਰੀ ਅਪਰੂਵਡ ਗ੍ਰਾਂਟਸ ਆ ਜਾਂ ਅੱਗੇ ਕੀ ਕਰਨੀਆਂ, ਉਹਦੇ ਲਈ ਤਾਂ ਹਾਲ ਦੀ ਘੜੀ ਤੱਕ ਮੈਂ ਕਾਫੀ ਹੱਦ ਤੱਕ ਬੈਸਟ ਪੁਆਇੰਟ ਆਫ ਕੰਟੈਕਟ ਆ। ਜੇ ਕੋਈ ਇਰੀਗੇਸ਼ਨ ਦੇ ਇੰਜੀਨੀਅਰਿੰਗ ਰਿਲੇਟਡ ਕੋਈ ਕੁਐਸਚਨ ਹੋਣ, ਪੰਪਿੰਗ ਪਲਾਂਟ ਦੇ, ਡ੍ਰਿਪ ਸਿਸਟਮ ਦੇ, ਫਿਲਟਰਾਂ ਦੇ, ਉਹਦੇ ਵਾਸਤੇ ਮੇਰੀ ਸਪੈਸ਼ਲਿਟੀ ਹੈ ਜੀ ਇਹ। ਬਟ ਐਸ ਪਰ ਐਸ ਜਿਹੜਾ ਸਵੀਪ ਦਾ ਜਾਂ CDF ਦਾ ਜਿਹੜਾ ਹੈਗਾ ਉਹਦੇ ਵਾਸਤੇ ਆਈ ਥਿੰਕ ਹਾਲ ਦੀ ਘੜੀ ਅਰਸ਼ਦੀਪ ਵੀਰ ਸਾਰੇ ਤੋਂ ਬੈਸਟ ਪੁਆਇੰਟ ਆਫ ਕੰਟੈਕਟ ਹੈਗੇ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਮੈਂਬਰ ਦਯਾਦੀਪਕ ਸਿੰਘ ਜੀ। ਇਹ ਪਹਿਲਾਂ NRCS USDA ਦੀ ਜਿਹੜੀ ਸ਼ਾਖਾ ਆ ਉਸ ਦੇ ਨਾਲ ਵੀ ਕੰਮ ਕਰਦੇ ਰਹੇ ਆ। ਸੋ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਦਯਾਦੀਪਕ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਜੀ ਸਤਿ ਸ਼੍ਰੀ ਅਕਾਲ ਰਾਜਕਰਨ ਜੀ ਤੇ ਸਾਰੇ ਸਰੋਤਿਆਂ ਨੂੰ, ਪੰਜਾਬੀ ਰੇਡੀਓ, ਪੰਜਾਬੀ TV USA ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।
ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਬੜੀਆਂ ਅਹਿਮ ਗੱਲਾਂ ਬਾਤਾਂ ਕਰਨੀਆਂ। ਗ੍ਰਾਂਟਸ ਨੂੰ ਲੈ ਕੇ ਕੀ ਤਾਜ਼ਾ ਸਥਿਤੀ ਆ ਉਹ ਵੀ ਤੁਹਾਨੂੰ ਦੱਸਾਂਗੇ। ਸੋਲਰ ਜੋ ਲਾ ਰਹੇ ਆ, ਐਨਰਜੀ ਦੀ ਜੋ ਸਿਚੁਏਸ਼ਨ ਆਉਣ ਵਾਲੇ ਦਿਨਾਂ 'ਚ ਬਣਨੀ ਆ, ਵੈਦਰ ਦੀ ਜਿਹੜੀ ਕੰਡੀਸ਼ਨ ਆ, ਸੋਇਲ ਸੈਂਸਰ ਦੇ ਬਾਰੇ ਵੀ ਜਾਣਕਾਰੀਆਂ ਕਰਾਂਗੇ ਅਤੇ ਹੋਰ ਪਿਸਤੇ ਨੂੰ ਲੈ ਕੇ ਇੱਕ ਵਿਸ਼ੇਸ਼ ਜਿਹੜੀ ਰਿਪੋਰਟ ਆਈ ਆ ਉਹਦੇ ਬਾਰੇ ਵੀ ਤੁਹਾਡੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸੋ ਅਪਡੇਟ ਫਾਰਮਿੰਗ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜੇ ਖਾਸ ਕਰਕੇ ਕੈਲੀਫੋਰਨੀਆ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਜਿਹੜੀਆਂ ਅਹਿਮ ਜਾਣਕਾਰੀਆਂ ਖੇਤੀਬਾੜੀ ਨਾਲ ਸੰਬੰਧਿਤ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਆ ਕੈਲੀਫੋਰਨੀਆ ਐਲਮੰਡ ਬੋਰਡ ਆਫ ਕੈਲੀਫੋਰਨੀਆ, ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਪੰਜਾਬੀ ਅਮਰੀਕਨ ਗਲੋਬਲ ਗਰੁੱਪ, ਇਹਨਾਂ ਦਾ ਧੰਨਵਾਦ। ਅਤੇ ਸੋਵਰਨ ਫਾਈਨੈਂਸ਼ੀਅਲ ਦੇ ਵੱਲੋਂ ਰੀਅਲਟਰ ਅਰਸ਼ਦੀਪ ਸਿੰਘ। ਕੋਈ ਵੀ ਖੇਤੀਬਾੜੀ ਦੀ ਜ਼ਮੀਨ ਖਰੀਦਣੀ ਹੈ, ਵੇਚਣੀ ਹੈ, ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 5594516270 559 458 62 ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408 272 52 100 ਦੇ ਉੱਤੇ। ਦਯਾਦੀਪਕ ਸਿੰਘ ਜੀ, ਸ਼ੁਰੂਆਤ ਕਰ ਲੈਂਦੇ ਹਾਂ ਤੁਹਾਡੇ ਇਹ ਪੁਰਾਣੇ ਮਹਿਕਮੇ ਦੀ ਗੱਲ ਹੀ ਕਰ ਲੈਂਦੇ ਹਾਂ। ਸੋ ਗ੍ਰਾਂਟਸ ਨੂੰ ਲੈ ਕੇ ਅਕਸਰ ਜਿਹੜੀ ਚਰਚਾ ਚੱਲਦੀ ਰਹਿੰਦੀ ਆ। ਇੱਕ ਤਾਂ ਹੁੰਦੀਆਂ ਫੈਡਰਲ ਲੈਵਲ ਦੀਆਂ, ਇੱਕ ਹੁੰਦੀਆਂ ਕੈਲੀਫੋਰਨੀਆ ਸਟੇਟ ਦੇ ਪੱਧਰ ਦੀਆਂ ਜਿਹੜੀਆਂ ਗ੍ਰਾਂਟਸ ਆ। ਸੋ ਸਭ ਤੋਂ ਪਹਿਲਾਂ ਸਾਨੂੰ ਦੱਸੋ ਗ੍ਰਾਂਟਸ ਨੂੰ ਲੈ ਕੇ ਕੀ ਅਪਡੇਟ ਜਿਹੜੀ ਉਹ ਚੱਲ ਰਹੀ ਆ, ਕੋਈ ਹੋਈਆਂ ਚਾਲੂ ਕਿ ਨਹੀਂ, ਲੋਕੀ ਈਮੇਲ ਹੀ ਚੈੱਕ ਕਰੀ ਜਾ ਰਹੇ ਆ ਜੀ। ਹਾਂਜੀ। ਸੋ ਜੀ ਰਾਜਕਰਨ ਜੀ, ਸੋ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ NRCS ਦੀ ਜਿਹੜੇ ਗ੍ਰਾਂਟ ਸਪਲਾਈ ਹੋਈਆਂ ਉਹਨਾਂ ਦੀ ਕੀ ਸਿਚੁਏਸ਼ਨ ਆ, ਕੀ ਸਥਿਤੀ ਆ, ਉਹਦੇ ਤੇ ਆਪਾਂ ਗੱਲਬਾਤ ਕਰਾਂਗੇ। ਜੀ। NRCS ਦਾ ਪਿਛਲੇ ਕਈ ਸਾਲਾਂ ਦੇ ਵਿੱਚ ਸਾਲ ਬਾਏ ਸਾਲ ਉਹਨਾਂ ਦਾ ਰੁਝਾਨ ਬਦਲਦਾ ਰਹਿੰਦਾ ਸੀ। ਨਵੀਆਂ ਆਪਸ਼ਨਸ ਟਰਾਈ ਕਰਦੇ ਸੀਗੇ ਵੀ ਤਾਂ ਕਿ ਉਹ ਸਿਸਟਮ ਨੂੰ ਮੋਰ ਐਫੀਸ਼ੀਐਂਟਲੀ ਆਪਰੇਟ ਕਰ ਸਕਣ। ਪਿਛਲੇ ਸਾਲਾਂ ਦੇ ਵਿੱਚ ਉਹ 3-3 ਮਹੀਨੇ ਬਾਅਦ ਵੀ ਕਈ ਵਾਰ ਐਪਲੀਕੇਸ਼ਨਸ ਲੈਂਦੇ ਰਹਿੰਦੇ ਸੀਗੇ, ਵੱਖਰੀਆਂ ਡੈਡਲਾਈਨ ਸੀਗੀਆਂ। ਬਟ ਆਹ ਸਾਲ ਹੋਇਆ ਕਿ ਉਹਨਾਂ ਨੇ ਸਟਾਫ ਦੀ ਸ਼ਾਰਟੇਜ ਸੀਗੀ ਜਾਂ ਹੋਰ ਇਸ਼ੂਜ਼ ਕਰਕੇ ਉਹਨਾਂ ਨੇ ਹੂੰ, ਹੂੰ। ਇੱਕ ਹੀ ਵਿੰਡੋ ਓਪਨ ਕੀਤੀ ਸੀਗੀ। ਅਕਤੂਬਰ 1 ਤੋਂ ਲੈ ਕੇ ਪਹਿਲਾਂ ਦਸੰਬਰ ਤੱਕ ਸੀਗੀ ਜੀ, ਨਵੰਬਰ, ਤੇ ਫਿਰ ਸ਼ਟਡਾਊਨ ਹੋਣ ਕਰਕੇ ਉਹਨਾਂ ਨੇ ਉਹ ਵਿੰਡੋ ਪੋਸਟਪੋਨ ਕਰਤੀ ਸੀ। ਹੂੰ, ਹੂੰ। ਉਹ ਪਿਛਲੇ ਸਾਲਾਂ ਦੇ ਵਿੱਚ ਟਰੈਕਟਰਾਂ ਦੀ ਅੱਡ ਡੈਡਲਾਈਨ ਹੁੰਦੀ ਸੀ, ਰੈਗੂਲਰ ਦੀ ਅੱਡ ਲਾਈਨ ਹੁੰਦੀ ਸੀ, CSP ਜਿਹੜੇ ਉਹਨਾਂ ਦਾ ਪ੍ਰੋਗਰਾਮ ਆ ਉਹਦੀ ਵੱਖਰੀ ਹੁੰਦੀ ਸੀ, ਤੇ ਵਾਟਰ ਸਮਾਰਟ ਜਿਹੜੇ ਡਿਸਟ੍ਰਿਕਟ ਸੀਗੇ ਉਹਨਾਂ ਦੀ ਵੱਖਰੀ ਸੀ। ਬਟ ਇਸ ਸਾਲ ਹੋਇਆ ਕਿ ਉਹਨਾਂ ਨੇ ਸਿਰਫ ਇੱਕ ਹੀ ਵਿੰਡੋ ਰੱਖੀ ਸੀਗੀ ਅਕਤੂਬਰ 1 ਨੂੰ ਲੈ ਕੇ, ਤੇ ਨਵੰਬਰ 15 ਤੱਕ ਵੈਸੇ ਹੁੰਦੀ ਆ। ਤੇ ਸੁਣਨ ਦੇ ਵਿੱਚ ਹੀ ਆਇਆ ਵੀ ਅੱਗੇ ਤੋਂ ਵੀ ਇਹਨਾਂ ਨੇ ਇਹੀ ਪ੍ਰੋਟੋਕਾਲ ਫੋਲੋ ਕਰਨਾ। ਜੋ ਵੀ ਐਪਲੀਕੇਸ਼ਨ ਲੱਗੂਗੀ ਜਦੋਂ ਸਰਕਾਰ ਦਾ ਨਵਾਂ ਸਾਲ ਖੁੱਲ੍ਹਦਾ ਗਾ ਅਕਤੂਬਰ 1 ਨੂੰ, ਉਦੋਂ ਇਹਨਾਂ ਦੇ ਖੁੱਲਿਆ ਕਰਨੇ ਆ, ਤੇ ਜਦੋਂ ਵੀ ਉਹ ਬੰਦ ਹੋਣੀਆਂ ਉਹ ਅਨਾਊਂਸ ਕਰਦੇ ਰਿਹਾ ਕਰਨਗੇ ਈਅਰ ਬਾਈ ਈਅਰ। ਬਟ ਅੱਧ ਵਿਚਾਲੇ ਇਹਨਾਂ ਨੇ ਮੋਸਟ ਲਾਈਕਲੀ ਕੋਈ ਐਪਲੀਕੇਸ਼ਨ ਨਹੀਂ ਲੈਣੀ। ਸੋ ਜੋ ਵੀ ਤੁਸੀਂ ਕੰਮ ਸਰੋਤਿਆਂ ਨੇ ਕਰਾਉਣਾ ਚਾਹੁੰਦੇ ਆ, ਅਗਲੀਆਂ ਐਪਲੀਕੇਸ਼ਨਾਂ ਲਾਉਣੀਆਂ ਚਾਹੁੰਦੇ ਆ, ਜਿਨ੍ਹਾਂ ਨੇ ਆਹ ਰਾਊਂਡ ਦੇ ਵਿੱਚ ਨਹੀਂ ਲਾ ਸਕੇ, ਹੂੰ, ਹੂੰ। ਉਹਨਾਂ ਦੀ ਜਿਹੜੀ ਉਹ ਐਪਲੀਕੇਸ਼ਨ ਤਾਂ ਹੁਣ ਵੀ ਜਮ੍ਹਾਂ ਕਰਾ ਸਕਦੇ ਆ, ਉਹਨਾਂ ਨੇ ਨਾ ਨਹੀਂ ਕਰਨੀ। ਬਟ ਜਿਹੜੀ ਉਹਦੀ ਕੰਸੀਡਰੇਸ਼ਨ ਹੋਊਗੀ ਜੋ ਉਹ ਅਕਤੂਬਰ 1 ਵਾਲੇ ਰਾਊਂਡ ਦੇ ਵਿੱਚ ਉਹਨਾਂ ਨੂੰ ਉਹ ਲੈਣਗੇ। ਸੋ ਇਹ ਤਾਂ ਸੀ ਜੀ ਜੋ ਠੀਕ ਆ। ਫੀਲਡ ਅਪਡੇਟ ਉਹਨਾਂ ਦੀ ਵੀ ਕੀ ਹੋਣਾ ਕੀ ਨਹੀਂ। ਬਟ ਜਿਹੜੇ ਸਰੋਤਿਆਂ ਨੇ ਪਿਛਲੇ ਅਕਤੂਬਰ 1 ਤੋਂ ਲੈ ਕੇ ਉਸ ਬੈਚ ਦੇ ਵਿੱਚ ਐਪਲੀਕੇਸ਼ਨ ਸਬਮਿਟ ਕੀਤੀਆਂ, ਉਹਨਾਂ ਦੇ ਮੈਨੂੰ ਅਕਸਰ ਹੀ ਫੋਨ ਆਉਂਦੇ ਰਹਿੰਦੇ ਵੀ ਸਾਨੂੰ ਕੁਛ ਸੁਣਨ 'ਚ ਨਹੀਂ ਆ ਰਿਹਾ, ਕੀ ਚੱਲ ਰਿਹਾ, ਤੁਸੀਂ ਸਾਡੀ ਹੈਲਪ ਕਰੋ ਵੀ NRCS ਤੇ ਜਾਂਦੇ ਆ, ਉਹ ਜਵਾਬ ਨਹੀਂ ਦਿੰਦੇ ਜਾਂ ਕੁਛ ਨਾ ਕੁਛ। ਸੋ ਉਹਦੇ ਹੂੰ, ਵਿੱਚ ਮੈਨੂੰ ਕੁਛ ਕੁ ਅਪਡੇਟਸ ਮਿਲੀਆਂ ਜਿਹੜੀਆਂ ਮੈਂ ਸਰੋਤਿਆਂ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ। ਹੂੰ। ਹੋਪਫੁਲੀ ਗੁੱਡ ਨਿਊਜ਼ ਆ ਕੋਈ। ਹਾਂਜੀ, ਮੋਸਟਲੀ ਗੁੱਡ ਨਿਊਜ਼ ਆ। ਸੋ ਜਿਹੜੀ ਵੀ ਟਰੈਕਟਰਾਂ ਦੀ ਸਿਲੈਕਸ਼ਨ ਹੋਣੀ ਆ ਜੀ, ਉਹ ਅੱਜ ਦੀ ਤਰੀਕ ਤੱਕ ਹੋ ਚੁੱਕੀ ਹੈਗੀ। ਅੱਛਾ। ਸੋ ਤੁਹਾਨੂੰ ਇਧਰ ਗੁੱਡ ਨਿਊਜ਼ ਆਉਣੀ ਚਾਹੀਦੀ ਹੈ ਜਾਂ ਬੈਡ ਨਿਊਜ਼, ਆਪਾਂ ਜਿੱਦਾਂ ਵੀ ਕਹਿ ਸਕਦੇ ਹਾਂ। ਵੀ ਸੋ ਦੱਸ ਦੇਣਗੇ ਵੀ ਤੁਹਾਡਾ ਨੰਬਰ ਲੱਗਾ ਕਿ ਨਹੀਂ ਲੱਗਾ। ਬਟ ਹੂੰ। ਸੁਣਨ ਦੇ ਵਿੱਚ ਆਇਆ ਜਿਹੜੀ ਜ਼ਿਆਦਾਤਰ ਟਰੈਕਟਰ ਨਿਕਲੇ ਹੈਗੇ ਉਹ ਆਪਣੇ ਫਰੈਜ਼ਨੋ ਜਾਂ ਮਡੇਰਾ ਜਾਂ ਫਲੇਰੀ ਕਾਉਂਟੀ ਆਏ ਹੈਗੇ। ਓਕੇ। ਨਾਰਥ ਕਾਫੀ ਘੱਟ ਨਿਕਲੇ ਹੈਗੇ। ਬਟ ਸੋ ਫਾਰ ਇਹ ਪਤਾ ਲੱਗਿਆ ਵੀ ਟਰੈਕਟਰਾਂ ਦੀ ਸਿਲੈਕਸ਼ਨ ਆਲਰੇਡੀ ਡਨ ਹੋ ਚੁੱਕੀ ਹੈ ਜੀ। ਹੁਣ ਉਹਨਾਂ ਨੇ ਨੈਕਸਟ ਫੇਜ਼ ਉਹਨੂੰ ਕੰਟਰੈਕਟ ਅਵਾਰਡ ਕਰਨੇ ਸ਼ੁਰੂ ਕਰ ਦੇਣੇ ਆਉਣ ਵਾਲੇ ਸਮੇਂ ਦੇ ਵਿੱਚ। ਹੂੰ, 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 ਹੂੰ। ਤੇ ਐਤਕੀ ਟਰੈਕਟਰਾਂ ਦੀ ਫੰਡਿੰਗ ਦਾ ਅਮਾਉਂਟ ਘੱਟ ਹੋਣ ਕਰਕੇ ਉਹਨਾਂ ਨੇ ਸਪੈਸੀਫਿਕਲੀ ਇਹ ਕਿਹਾ ਸੀਗਾ ਵੀ ਜਿਹੜੇ ਕਿ ਆਪਾਂ ਸੈਂਟਰਲ ਵੈਲੀ ਤੇ ਫੋਕਸ ਹੋਊਗਾ, ਪਲੱਸ ਹੂੰ, ਜਿਹੜੇ ਨਾਨ ਟੀਅਰ ਟਰੈਕਟਰ ਆ ਉਹਨਾਂ ਨੂੰ ਪ੍ਰਾਇੋਰਟੀ ਹੋਊਗੀ। ਉਹ ਜਿਹੜਾ ਕਿ ਵੈਸੇ ਵੀ ਹੁੰਦੀ ਆ, ਬਟ ਐਤਕੀ ਉਹਨਾਂ ਨੇ ਕਈ ਜਿਹੜੇ ਟੀਅਰ 2 ਸ਼ਾਇਦ ਉਹਨਾਂ ਨੇ ਰੈਂਕ ਵੀ ਨਹੀਂ ਕੀਤੇ ਸੀਗੇ, ਇਫ ਆਮ ਹੂੰ, 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 ਹੂੰ। ਹੈ ਨਾ। ਬਟ ਉਸ ਟਰੈਕਟਰਾਂ ਦਾ ਕੇਸ ਆਲਮੋਸਟ ਸਮਾਪਤ ਹੋ ਚੁੱਕਿਆ।
ਜੇ ਤੁਸੀਂ ਅਪਲਾਈ ਕੀਤਾ ਸੀ, ਤੁਹਾਨੂੰ ਕੁਛ ਨਿਊਜ਼ ਜਾਂ ਵਗੈਰਾ ਕੋਈ ਅਪਡੇਟ ਨਹੀਂ ਮਿਲੀ, ਤੁਸੀਂ ਆਪਦੇ ਆਫਿਸ ਨੂੰ ਕਾਲ ਕਰਕੇ ਉਹਦੇ ਤੋਂ ਅਪਡੇਟ ਲੈ ਲਓ। ਇਹ ਤਾਂ ਸੀਗਾ ਜੀ ਟਰੈਕਟਰਾਂ ਦਾ, ਹਨਾ। ਓਕੇ। ਨੈਕਸਟ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈਗਾ ਉਹ CSP ਆ, ਕੰਜ਼ਰਵੇਸ਼ਨ ਸਟੂਅਰਡਸ਼ਿਪ ਪ੍ਰੋਗਰਾਮ, ਹਨਾ। ਇਹ ਹੂੰ, ਪ੍ਰੋਗਰਾਮ ਮੋਸਟਲੀ ਜਿਹੜਾ ਇਹ ਨੇਸ਼ਨ ਵਾਈਡ ਪ੍ਰੋਗਰਾਮ ਆ। ਇਹ ਜ਼ਿਆਦਾਤਰ ਜਿਹੜੇ ਵੱਡੇ ਫਾਰਮਰਸ ਨੇ ਅਪ ਮਿਡ ਵੈਸਟ ਉਹਨਾਂ ਵਾਸਤੇ ਇਹ ਟੇਲਰਡ ਸੀਗਾ। ਬਟ ਇਹ 'ਚ ਕੁਛ ਕੁ ਪ੍ਰੈਕਟਿਸਿਸ ਆਪਣੇ ਕੰਮ ਦੀਆਂ ਵੀ ਸੀ ਤੇ ਕਾਫੀ ਬੰਦੇ ਨੇ ਇਹ 'ਚ ਅਪਲਾਈ ਵੀ ਕੀਤਾ। ਠੀਕ ਆ ਜੀ। ਇਸ ਪ੍ਰੋਗਰਾਮ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਵੀ ਸਮੇਂ ਮੁਤਾਬਕ ਚੇਂਜ ਹੁੰਦੀਆਂ ਰਹੀਆਂ। ਪਹਿਲਾਂ ਇਹ ਪਰ ਏਕੜ ਜਾਂ ਪਰ ਪ੍ਰੈਕਟਿਸ ਪੈਸੇ ਦਿੰਦੇ ਸੀਗੇ, ਬਟ ਉਹ ਬਹੁਤ ਹੂੰ, ਥੋੜੇ ਹੁੰਦੇ ਸੀਗੇ, ਜਿੱਦਾਂ ਸੋਇਲ ਸੈਂਪਲਿੰਗ ਦੇ $35 ਏਕੜ ਦੇ ਦੇਤੇ ਜਾਂ ਕੁਛ ਨਾ ਕੁਛ। ਸੋ ਜਿਹੜੇ ਸਮਾਲ ਸਕੇਲ ਗਰੋਅਰਸ ਆਪਣੇ ਵਰਗੇ ਉਹਨਾਂ ਨੂੰ ਉਹ ਫਾਇਦਾ ਨਹੀਂ ਨਜ਼ਰ ਆਉਂਦਾ ਸੀ। ਪਲੱਸ ਇਹ 5 ਸਾਲ ਦੀ ਕਮਿਟਮੈਂਟ ਹੁੰਦੀ ਸੀਗੀ ਇਸ ਪ੍ਰੋਗਰਾਮ ਹੂੰ, ਦੀ। ਹੂੰ, 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 ਸੋ ਉਹ 'ਚ ਬਹੁਤ ਘੱਟ ਲੋਕ ਅਪਲਾਈ ਕਰਦੇ ਸੀਗੇ ਆਪਣੇ ਏਰੀਆ ਹੂੰ, 'ਚੋਂ। ਠੀਕ ਆ। ਤੇ ਫਿਰ ਹੋਇਆ ਕਿ ਇਸ ਪ੍ਰੋਗਰਾਮ 'ਚ ਆਪਣੇ ਵੱਲੋਂ ਐਪਲੀਕੇਸ਼ਨਸ ਘੱਟ ਜਾਂਦੀਆਂ ਸੀ। ਫਿਰ ਉਹਨਾਂ ਨੇ ਇੱਕ ਨਵਾਂ ਰੂਲ ਜਿਹਾ ਲੈ ਕੇ ਆਂਦਾ ਸੀ ਕੁਛ ਕੁ ਸਾਲ ਪਹਿਲਾਂ, ਜੋ ਮਿਨੀਮਮ $5000 ਪਰ ਈਅਰ ਪੇ ਕਰਨਗੇ। ਸੋ ਹੂੰ, ਜੀ ਹੂੰ, ਹੂੰ, ਤਾਂ ਐਪਲੀਕੇਸ਼ਨ ਦੀ ਵੈਲਿਊ $500 $700 ਬਣ ਗਏ, ਤੁਹਾਨੂੰ $5000 ਮਿਲਣਾ, ਹੂੰ, ਰਿਗਾਰਡਲੈਸ ਨਾ ਵੀ ਤੁਸੀਂ ਕੀ ਕਰਦੇ ਹੋ ਕੀ ਨਹੀਂ। ਹੂੰ, ਸੋ ਫਿਰ ਇਸ ਪ੍ਰੋਗਰਾਮ ਨੇ ਥੋੜੀ ਜਿਹੀ ਪੋਪੂਲੈਰਿਟੀ ਗੇਨ ਕੀਤੀ ਸੀਗੀ, ਪਰ ਹੂੰ, ਹਜੇ ਵੀ ਇੰਨੀਆਂ ਐਪਲੀਕੇਸ਼ਨਾਂ ਨਹੀਂ ਇਹਦੇ 'ਚ ਆਉਂਦੀਆਂ ਸੀਗੀਆਂ। ਸੋ ਇਸ ਸਾਲ ਉਹਨਾਂ ਨੇ ਕੀ ਕੀਤਾ ਵੀ ਇਸ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਫੰਡਿੰਗ ਦੀ ਜਿਹੜੀ ਰੇਸ਼ੋ ਆ ਉਹ ਵਧਾ ਦਿੱਤੀ ਸੀਗੀ, ਹੂੰ, ਕਿ ਬੇਸਿਕਲੀ ਜਿੰਨੇ ਕੁ ਉਹਨਾਂ ਨੂੰ ਪੈਸੇ ਰੈਗੂਲਰ ਐਪਲੀਕੇਸ਼ਨ ਦੇ ਵਿੱਚੋਂ ਮਿਲਦੇ ਆ, ਉਹਦਾ ਲਗਭਗ 60-70% ਇੱਧਰ ਵੀ ਮਿਲ ਜਾਂਦਾ। ਪਰ ਇਹਦੇ ਫੰਡ ਹੋਣ ਦੇ ਚਾਂਸ ਥੋੜੇ ਜਿਹੇ ਵੱਧ ਗਏ ਸੀ ਕਿਉਂਕਿ ਇਹ 'ਚ ਜ਼ਿਆਦੇ ਫੰਡਸ ਅਵੇਲੇਬਲ ਸੀਗੇ। ਹੂੰ, ਸੋ CSP ਦੀ ਜਿਹੜੀ ਸਿਲੈਕਸ਼ਨ ਆ ਉਹ ਵੀ ਹੋ ਚੁੱਕੀ ਹੈ ਜੀ ਇਸ ਵਾਰ। ਤੇ ਜਿਹੜਾ CSG ਉਹ ਬਹੁਤ ਥੋੜੇ ਲੋਕਾਂ ਰਿਪਲਾਈ ਕਰਦੇ ਹੈਗੇ। ਤੇ ਸੀਐਸਪੀ ਕੀ ਆ ਭਲਾ? ਜਿਹੜਾ ਪਹਿਲਾਂ ਇਹਨਾਂ ਦਾ ਹੁੰਦਾ ਸੀ ਰਾਜਕਾਰਨ ਜੀ, ਇਹਨਾਂ ਦੇ ਦੋ ਮੇਨ ਪ੍ਰੋਗਰਾਮ ਹੁੰਦੇ ਸੀਗੇ, ਇੱਕ ਇਕੁਇਪ ਤੇ ਇੱਕ CSP। ਜਿਹੜਾ ਇਕੁਇਪ ਓਕੇ। ਸੀਗਾ ਉਹ ਮੋਸਟਲੀ ਉਹਦੇ ਚ ਟਰੈਕਟਰ ਆ ਗਏ, ਇਰੀਗੇਸ਼ਨ ਆ ਗਿਆ। ਉਹ ਨਵੇਂ ਫਾਰਮਰਾਂ ਜਾਂ ਜਿਨ੍ਹਾਂ ਦਾ ਖੇਤ ਹਜੇ ਉਸ ਲੈਵਲ ਤੇ ਨਹੀਂਗਾ, ਉਹਨਾਂ ਵਾਸਤੇ ਹੂੰ, ਉਹ ਪ੍ਰੋਗਰਾਮ ਹੁੰਦਾ ਸੀ। ਠੀਕ ਆ। CSP ਉਹਦਾ ਸੈਕੰਡ ਰਾਉਂਡ ਸੀ, ਵੀ ਤੁਸੀਂ ਇਰੀਗੇਸ਼ਨ ਵੀ ਕਰ ਲਿਆ, ਦਿਸ ਦੈਟ, ਹੁਣ ਤੁਸੀਂ ਬਹੁਤ ਹੀ ਐਫੀਸ਼ੀਐਂਟਲੀ ਫਾਰਮਿੰਗ ਕਰ ਰਿਹਾ। ਸੋ ਉਹਨੂੰ ਆਪਾਂ ਕਿੱਦਾਂ ਇੰਪਰੂਵ ਕਰਨਾ, ਹੋਰ ਉਹਦੇ ਵੀ ਵਿੱਚ ਬਿਹਤਰ ਕਿੱਦਾਂ ਹਾਂ, ਕਰਨਾ? ਉਹਨੂੰ ਹੂੰ, ਹੋਰ ਬੈਟਰ ਕਿੱਦਾਂ ਕਰਨਾ, ਜਾਂ ਉਹ ਜਿੰਨਾ ਵੀ ਤੁਸੀਂ ਬੈਟਰ ਕਰਿਓ ਉਹ ਤੁਹਾਨੂੰ ਰਿਵਾਰਡ ਕਿਵੇਂ ਕਰੀਏ। ਠੀਕ ਹੈ ਜੀ। ਸੋ ਉਹਦੇ ਹੂੰ, ਚੋਂ ਥੋੜੀ ਮੋਟੀ ਫੰਡਿੰਗ ਆਉਂਦੀ ਰਹਿੰਦੀ ਸੀ ਕਦੇ, ਤੇ 5 ਸਾਲਾਂ ਦੀ ਕਮਿਟਮੈਂਟ ਹੈ ਜੀ। ਹੂੰ, 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 ਤੇ ਜਿਹੜਾ ਇਹ ਵਾਲੀ ਸਿਲੈਕਸ਼ਨ ਆ ਇਹਦੇ ਵਿੱਚ ਇਹ ਵੀ ਇਸ ਸਾਲ ਦੀਆਂ ਹੋ ਚੁੱਕੀਆਂ। ਵਾਹ ਜੀ ਵਾਹ। ਇਸ ਦੇ ਹੂੰ, ਵਿੱਚ ਹੂੰ, ਜਿਹੜੀਆਂ ਕਾਮਨ ਪ੍ਰੈਕਟਿਸਿਸ ਜਿਹੜੀਆਂ ਅੱਗੇ ਕਦੇ ਨਹੀਂ ਫੰਡ ਹੁੰਦੀਆਂ ਸੀ, ਉਹ ਜਿੱਦਾਂ ਮਿੱਟੀ ਉੱਡਦੀ, ਰੋਡ ਆਇਲ ਪਾਉਣਾ, ਹਨਾ, ਹੂੰ, ਉਹ ਵੀ ਇਸ ਪ੍ਰੋਗਰਾਮ ਨੇ ਇਸ ਸਾਲ ਚੱਕੀਆਂ ਤੇ ਕਾਫੀ ਸੋਹਣੇ ਪੈਸੇ ਮਿਲ ਰਹੇ ਆ, ਸੁਣਨ ਚ ਆਇਆ। ਹੂੰ, ਸੋ ਜਿਹੜੇ ਵੀ ਸਰੋਤਿਆਂ ਨੇ ਸੋਹਣੀ ਖੇਤੀ ਕਰਦੇ ਆ ਜਾਂ ਕੁਛ ਕੁ ਪ੍ਰੈਕਟਿਸਿਸ ਜਿਹੜੇ ਤੁਹਾਨੂੰ ਪਤਾ ਵੀ ਫੰਡ ਹੋਣੀਆਂ ਹੀ ਨਹੀਂ, ਉਹ ਤੁਸੀਂ ਇਸ ਪ੍ਰੋਗਰਾਮ ਦੇ ਥਰੂ ਜਾ ਕੇ ਵੀ ਤੁਹਾਡੀ ਪੇਮੈਂਟ ਘੱਟ ਆਊਗੀ, ਹੂੰ, ਪਰ ਤੁਹਾਡੇ ਫੰਡਿੰਗ ਦੇ ਚਾਂਸਸ ਵੱਧ ਜਾਂਦੇ ਆ। ਜਾਂ ਤੁਸੀਂ ਬਹੁਤ ਉੱਤਮ ਖੇਤੀ ਕਰਦੇ ਆ, ਤੁਹਾਡਾ ਸਾਰਾ ਕੁਝ ਕਾਫੀ ਸੋਹਣੇ ਲੈਵਲ 'ਤੇ, ਤੇ ਤੁਸੀਂ ਇਹਨੂੰ ਗਵਰਨਮੈਂਟ ਦੀ ਹੈਲਪ ਨਾਲ ਹੋਰ ਸੋਹਣਾ ਬਣਾਉਣਾ ਚਾਹੁੰਦੇ ਆ ਤੇ ਉਹਦੇ ਤੁਹਾਨੂੰ ਫਾਈਨੈਂਸ਼ੀਅਲ ਰਿਵਾਰਡ ਵੀ ਮਿਲੇ। ਸੋ ਇਹ ਪ੍ਰੋਗਰਾਮ ਉਹਨਾਂ ਵਾਸਤੇ ਵੀ ਬਹੁਤ ਸੋਹਣਾ। ਸੋ ਜੇ ਤਾਂ ਤੁਹਾਡੀ ਸਿਲੈਕਸ਼ਨ ਹੋਊਗੀ, ਤੁਸੀਂ ਅਪਲਾਈ ਕੀਤਾ ਸੀ, ਤੁਹਾਨੂੰ ਉਹਨਾਂ ਨੇ ਫੋਲੋ ਅਪ ਕਰਦੇ ਰਹਿਣਾ ਹੈਗਾ। ਤੇ ਜੇ ਨਹੀਂ ਹੋਈ, ਸਰੋਤਿਆਂ ਨੂੰ ਆਪਾਂ ਦੱਸ ਦੇਣਾ ਚਾਹੁੰਦੇ ਹਾਂ ਵੀ ਇਹ ਪ੍ਰੋਗਰਾਮ ਅਗਲੇ ਅਕਤੂਬਰ ਦੇ ਵਿੱਚ ਫੇਰ ਓਪਨ ਹੋਣਾ। ਇਹਦੇ ਹੂੰ, ਵਿੱਚ ਕਾਫੀ ਫੰਡਿੰਗ ਵੀ ਅਵੇਲੇਬਲ ਹੋ ਰਹੀ ਹੈਗੀ, ਤੇ ਪੈਸੇ ਘੱਟ ਮਿਲਣਗੇ, ਬਟ 5 ਸਾਲ ਦਾ ਕੰਟਰੈਕਟ ਤੁਹਾਨੂੰ ਮਿਲ ਜੂਗਾ। ਉਹਦੇ 'ਚੋਂ ਕੁਛ ਕੁ ਹੱਦ ਤੱਕ ਆਪਣੀ ਹੈਲਪ ਹੋ ਸਕਦੀ ਆ। ਠੀਕ ਆ, ਠੀਕ ਹੈ ਜੀ। ਠੀਕ ਆ। ਸੋ ਉਹ ਹੂੰ, ਜਿਹੜਾ ਤੀਜਾ ਪ੍ਰੋਗਰਾਮ ਹੈਗਾ ਜੀ, ਉਹ ਆਪਣਾ ਬੇਸਿਕਲੀ ਡ੍ਰਿਪ ਸਿਸਟਮ ਵਾਲਾ, ਜੀ। ਜਿਹੜਾ ਕਾਫੀ ਫੇਮਸ ਆ। ਜਿਹੜਾ ਡ੍ਰਿਪ ਸਿਸਟਮ ਦਾ ਪ੍ਰੋਗਰਾਮ ਆ ਜੀ, ਜੋ ਸੁਣ ਚ ਆਇਆ, ਪਹਿਲਾਂ ਇਹਨਾਂ ਦੇ ਡਿਫਰੈਂਟ ਫੰਡ ਪੂਲ ਹੁੰਦੇ ਸੀਗੇ, ਹੂੰ, ਜਾਂ ਏਰੀਏ ਵਾਈਜ਼ ਹੁੰਦਾ ਸੀਗਾ, ਸੋਸ਼ਲੀ ਡਿਸਐਡਵਾਂਟੇਜਡ ਫਾਰਮਰ ਵਾਲਾ ਹੁੰਦਾ ਸੀ, ਜਾਂ ਕਈ ਹੋਰ ਹੁੰਦੇ ਸੀਗੇ ਜਿਹੜੇ ਉਹਨਾਂ ਨੇ ਪੈਸੇ ਰਾਖਵੇਂ ਰੱਖੇ ਹੁੰਦੇ ਸੀ, ਹੂੰ, ਜਾਂ ਇਰੀਗੇਸ਼ਨ ਵਾਸਤੇ ਪੈਸੇ ਰਾਖਵੇਂ ਰੱਖੇ ਹੁੰਦੇ ਸੀ, ਡੇਅਰੀ ਵਾਸਤੇ ਵੱਖਰੇ ਹੁੰਦੇ ਸੀਗੇ। ਪਰ ਇਸ ਵਕਤ ਜੋ ਸੁਣਨ ਚ ਆਇਆ ਵੀ ਉਹਨਾਂ ਨੇ ਉਹ ਸਾਰਾ ਕੁਝ ਖਤਮ ਕਰਕੇ ਸਿਰਫ ਇੱਕ ਹੀ ਫੰਡ ਪੂਲ ਰੱਖਿਆ ਸੀਗਾ, ਜਿਹਦੇ ਵਿੱਚੋਂ ਸਾਰਿਆਂ ਨੂੰ ਉਹ ਪੈਸੇ ਵੰਡੇ ਜਾਣੇ ਸੀਗੇ। ਹੂੰ, 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 ਸੋ ਉਸ ਪੂਲ ਦੀ ਹਜੇ ਸਿਲੈਕਸ਼ਨ ਨਹੀਂ ਹੋਈ। ਤੇ ਇਸ ਤੋਂ ਇਲਾਵਾ ਇਹਨਾਂ ਦੇ ਇੱਕ ਵਾਟਰ ਸਮਾਰਟ ਏਰੀਆ ਕਹਿੰਦੇ ਹੈਗੇ, ਜਿਨ੍ਹਾਂ ਨੇ ਬਿਊਰੋ ਆਫ ਰੈਕਲੇਮੇਸ਼ਨ ਤੋਂ ਪੈਸੇ ਲਏ ਹੈਗੇ, ਬਟ ਜਿਹੜੀ ਉਹ ਪੈਸਿਆਂ ਦੀ ਡਿਸਟ੍ਰੀਬਿਊਸ਼ਨ ਉਹ NRCS ਦੇ ਥਰੂ ਹੋ ਰਹੀ ਆ। ਓਕੇ। ਉਹ ਇਹਦੇ ਵਿੱਚ ਕੁਛ ਕੁ ਜਿਹੜੇ ਆਪਣੇ ਏਰੀਏ ਦੇ ਵਿੱਚ ਆਉਂਦੇ ਹੈਗੇ, ਜਿਨ੍ਹਾਂ ਕੁ ਮੈਨੂੰ ਪਤਾ, ਇੱਕ ਤਾਂ ਹੈਗਾ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ, ਹੂੰ, ਦੂਜਾ ਹੈਗਾ ਮਡੇਰਾ ਇਰੀਗੇਸ਼ਨ ਡਿਸਟ੍ਰਿਕਟ,
ਤੀਜਾ ਓਕੇ। ਹੈਗਾ ਜੀ ਮੈਗਸਾ ਏਰੀਆ ਜਿਹੜਾ ਹੈ ਨਾ ਆਪਣਾ, ਤੇ ਮੈਕਸਾ। ਚੌਥਾ ਜਿਹੜਾ ਹੈਗਾ ਜੀ ਵੈਸਟਲੈਂਡ ਵਾਟਰ ਡਿਸਟ੍ਰਿਕਟ। ਹੂੰ, ਇਸ ਤੋਂ ਇਲਾਵਾ 2-3 ਹੋਰ ਆ ਜਿਨ੍ਹਾਂ ਦਾ ਮੈਨੂੰ ਨਾਮ ਨਹੀਂ ਪਤਾ। ਬਟ ਹੂੰ, ਇਸ ਜਿਹੜੇ ਡਿਸਟ੍ਰਿਕਟਸ ਨੇ ਆਪਦੇ ਬਲ ਤੇ ਜਾਂ ਐਨਆਰਸੀਐਸ ਦੇ ਨਾਲ ਰਲ ਕੇ ਗ੍ਰਾਂਟ ਲਿਖੀ ਸੀਗੀ ਜਾਂ ਹੂੰ, ਰੈਕਲੇਮੇਸ਼ਨ ਤੋਂ ਪੈਸੇ ਲਏ ਸੀਗੇ ਇਰੀਗੇਸ਼ਨ ਦਾ ਇਨਫਰਾਸਟ੍ਰਕਚਰ ਇੰਪਰੂਵ ਕਰਨ ਨੂੰ। ਹੂੰ। ਜਿਹੜੇ ਉਹ ਰਾਖਵੇਂ ਪੈਸੇ ਸੀਗੇ ਉਹਦੀ ਵੀ ਸਿਲੈਕਸ਼ਨ ਆਲਰੇਡੀ ਹੋ ਚੁੱਕੀ ਆ। ਓਕੇ। ਬੇਸਿਕਲੀ ਇਨ ਸਮਰੀ ਇਹ ਪਤਾ ਲੱਗਿਆ ਵੀ ਜੇ ਤੁਹਾਡਾ ਖੇਤ ਪ੍ਰੈਜ਼ਨੂ ਇਰੀਗੇਸ਼ਨ ਚਾਹੁੰਦਾ ਜਾਂ ਵਡੇਰਾ ਜਾਂ ਮੈਕਸਾ ਚਾਹੁੰਦਾ, ਉਧਰ ਜਿਨ੍ਹਾਂ ਨੇ ਡ੍ਰਿਪ ਦੀਆਂ ਐਪਲੀਕੇਸ਼ਨਾਂ ਲਾਈਆਂ ਸੀ ਕਾਫੀ ਹੱਦ ਤੱਕ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀ ਸਿਲੈਕਸ਼ਨ ਆਲਰੇਡੀ ਹੋ ਚੁੱਕੀ ਹੈ ਜੀ। ਹੂੰ। ਨਹੀਂ ਚਲੋ, ਫਿਰ ਤਾਂ ਗੁੱਡ ਆ। ਸੋ ਜਿਨ੍ਹਾਂ ਦੀਆਂ ਅਪਲਾਈ ਕੀਤਾ, ਪਰ ਓਬਵੀਅਸਲੀ ਦਯਾਦੀਪਕ ਸਿੰਘ ਇਹ ਵੀ ਗੱਲ ਹੁੰਦੀ ਵੀ ਜਿੰਨਾ ਸਾਰਿਆਂ ਨੇ ਅਪਲਾਈ ਕੀਤਾ ਹੁੰਦਾ ਸਾਰਿਆਂ ਨੂੰ ਮਿਲਦੀਆਂ ਵੀ ਨਹੀਂ ਹੈ ਨਾ। ਜੀ ਹੁਣ ਇਹਦੇ ਦੇ ਵਿੱਚ ਜਿਹੜਾ ਆਪਣਾ ਨੈਕਸਟ ਪਾਰਟ ਆ ਵੀ ਕਾਫੀ ਹੱਦ ਤੱਕ ਕਈਆਂ ਨੂੰ ਮਿਲਦੀਆਂ ਵੀ ਨਹੀਂ, ਤੇ ਜਿਹੜਾ ਡਿਸਟ੍ਰਿਕਟ ਪਾਣੀ ਵਾਲਾ ਆਪਣੇ ਏਰੀਆ 'ਚ ਜਿਹਨੂੰ ਸਾਰਿਆਂ ਤੋਂ ਜ਼ਿਆਦਾ ਜ਼ਰੂਰਤ ਆ ਉਹਨੂੰ ਬਹੁਤ ਘੱਟ ਹਮੇਸ਼ਾ ਹਿਸਟੋਰੀਕਲੀ ਪੈਸੇ ਮਿਲੇ ਆ, ਉਹ ਹੈਗਾ ਕੰਸੋਲੀਡੇਟਿਡ ਇਰੀਗੇਸ਼ਨ ਡਿਸਟ੍ਰਿਕਟ ਸੀਆਈਡੀ ਜਿਹਨੂੰ ਆਪਾਂ ਕਹਿੰਦੇ ਆ। ਹੂੰ, 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 ਸੋ ਹੂੰ। ਸੀਆਈਡੀ ਨੇ ਕਦੇ ਉਹ ਗ੍ਰਾਂਟ ਨਹੀਂ ਲਿਖੀ ਜਾਂ ਉਹਨਾਂ ਨੂੰ ਮਿਲੀ ਨਹੀਂ, ਉਹ ਆਪਾਂ ਨੂੰ ਨਹੀਂ ਪਤਾ। ਬਟ ਸੀਆਈਡੀ ਦੇ ਜਿੰਨੀਆਂ ਵੀ ਐਪਲੀਕੇਸ਼ਨ ਆ ਉਹ ਜਨਰਲ ਜਿਹੜਾ ਉਹਨਾਂ ਦਾ ਫੰਡ ਪੂਲ ਆ ਉਹਦੇ ਵਿੱਚ ਗਈਆਂ। ਠੀਕ ਹੈ। ਉਹਨਾਂ ਦੀ ਸਿਲੈਕਸ਼ਨ ਬੇਸਡ ਔਨ ਵਾਟ ਆਈ ਹਰਡ ਨਾ ਵੀ ਉਹ ਕਿਸੇ ਵੀ ਵਕਤ ਹੋ ਸਕਦੀ ਆ, ਵੀਕ ਦੇ ਵਿੱਚ ਉਹ ਕਹਿੰਦੇ ਸੀ ਉਹ ਸਿਲੈਕਸ਼ਨ ਹੋਊਗੀ। ਹੂੰ, ਹੂੰ। ਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਡਿਫਰੈਂਟ ਪ੍ਰੈਕਟਿਸਿਸ ਜਿਹੜੀਆਂ ਆਪਾਂ ਗੱਲਬਾਤ ਨਹੀਂ ਕੀਤੀ ਉਹਨਾਂ ਦੀ ਵੀ ਸਿਲੈਕਸ਼ਨ ਆ ਵੀਕ ਦੇ ਵਿੱਚ ਹੋ ਜਾਣੀ ਆ। ਬਟ ਜਿਹੜਾ ਸੁਣਨ ਦੇ ਵਿੱਚ ਇਹ ਆਇਆ ਵੀ ਮੋਸਟ ਆਫ ਦਾ ਪੈਸਾ ਜਿਹੜਾ ਉਸ ਆਉਣਾ ਉਹ ਡੇਅਰੀਆਂ ਵੱਲ ਚਲਾ ਜਾਣਾ ਤੇ ਆਪਾਂ ਨੂੰ ਘੱਟ ਮਿਲਣਾ ਜੀ ਇਸ ਬਲਾਕ ਹੂੰ। ਜਨਰਲ ਕੋਟੇ ਚੋਂ। ਬਟ ਸਮਾਂ ਆਉਣ ਤੇ ਪਤਾ ਲੱਗੂ ਕੀ ਨਿਕਲਦਾ ਕੀ ਨਹੀਂ। ਤੇ ਬਟ ਇੱਕ ਵੀ ਇਹ ਨਿਰਾਸ਼ਾ ਵਾਲੀ ਗੱਲ ਹੀ ਆਪਾਂ ਮੰਨ ਕੇ ਚੱਲੋ ਵੀ ਇੱਧਰ ਫੰਡਿੰਗ ਘੱਟ ਆਊਗੀ। ਕਾਫੀ ਲੋਕਾਂ ਨੂੰ ਮੈਂ ਮਿਲਦਾ ਰਹਿੰਦਾ ਜਿਹੜੇ ਬਹੁਤ ਦੁਖੀ ਆ ਵੀ ਭਾਈ ਅਸੀਂ ਤਾਂ ਅਜੇ ਵੀ ਫਲੱਡ ਇਰੀਗੇਸ਼ਨ ਕਰਦੇ ਹਾਂ, ਸਾਡੀ ਤਾਂ ਕਦੇ ਨਿਕਲੀ ਨਹੀਂ ਗਈ, ਫਲਾਣੇ ਦੀ ਨਿਕਲ ਗਈ, ਉਹ ਤਾਂ 6 ਮਹੀਨੇ ਚ ਆ ਗਈ, ਸਾਡੇ ਤਾਂ 3-3 ਸਾਲ ਹੋ ਗਏ। ਇਹੀ ਕਾਰਨ ਆ ਜੀ ਬੇਸਿਕਲੀ ਬੈਕ ਐਂਡ ਤੇ ਵੀ ਉਹਨਾਂ ਕੋਲੇ ਰਾਖਵੇਂ ਪੈਸੇ ਸੀਗੇ, ਆਪਣੇ ਡਿਸਟ੍ਰਿਕਟ ਕੋਲੇ ਹੈ ਨਹੀਂਗੇ। ਆਪਣੇ ਠੀਕ ਆ। ਹੂੰ। ਸੋ ਉਹਦਾ ਰਿਜ਼ਲਟ ਆ ਜਾਣੇ ਆ ਕਿ ਬਹੁਤ ਹੀ ਜਲਦੀ। ਤੇ ਜਿੱਦਾਂ ਇਸ ਤੋਂ ਇਲਾਵਾ ਹੋਰ ਪ੍ਰੋਗਰਾਮ ਜਿੱਦਾਂ ਕਿ ਗ੍ਰੀਨ ਹਾਊਸ ਵਗੈਰਾ ਵਾਸਤੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੇ ਰਿਜ਼ਲਟ ਵੀ ਉਹ ਜਨਰਲ ਫੰਡ ਪੂਲ ਚੋਂ ਨਾਲ ਹੀ ਆਉਣਗੇ। ਤੇ ਓਕੇ। ਠੀਕ ਇਹ ਆ। ਸੀਗੀ ਜੀ ਇੱਕ ਹੈ ਨਾ ਵੀ ਕਿੱਥੇ ਖੜੇ ਆ ਹੁਣ, ਜਿਹੜਾ ਇਹਦਾ ਅਗਲਾ ਸਟੈਪ ਕੀ ਹੈਗਾ। ਹੂੰ। ਮੈਂ ਕਿਹਾ ਵੀ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਆ ਜਾਂ ਜਿੰਨਾ ਕੁ ਮੈਨੂੰ ਪਤਾ ਲੱਗਿਆ, ਕਿਉਂਕਿ ਮੈਂ ਕੋਰਸ ਐਜੂਕੇਸ਼ਨ ਸਿਸਟਮ ਡਿਜ਼ਾਈਨ ਕਰਦਾ ਰਹਿਣਾ ਤੇ ਮੈਨੂੰ ਕਲਾ ਆਉਂਦੀਆਂ ਰਹਿੰਦੀਆਂ। ਉਹ ਪੁੱਛਦੇ ਕਾਫੀ ਰਹਿੰਦੇ ਆ। ਆਵਲੇ ਆ ਜੀ ਸਾਰੇ ਵੀ ਕੋਈ ਜੀ ਹੁਣ ਆਪਾਂ ਸ਼ੁਰੂ ਕਰੀਏ ਛੇਤੀ ਛੇਤੀ ਕੰਮ ਵੀ ਪ੍ਰੀ ਅਪਰੂਵ ਤਾਂ ਹੋ ਗਏ, ਹੁਣ ਆਪਾਂ ਬਸ ਚੱਕ ਤੋਂ ਕੰਮ ਹੈ ਨਾ। ਹੂੰ, 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 ਹੂੰ। ਇਹਦੇ ਚ ਸਮੱਸਿਆ ਇਹ ਆਈ ਹੈ ਜੀ ਜਿਹੜਾ ਐਨਆਰਸੀਐਸ ਦੇ ਮੋਸਟ ਆਫ ਦਾ ਆਫਿਸ ਬਹੁਤ ਹੀ ਜ਼ਿਆਦਾ ਸ਼ਾਰਟ ਸਟਾਫ ਆ। ਹੂੰ। ਸੋ ਪ੍ਰੀ ਅਪਰੂਵਲ ਤੋਂ ਨੈਕਸਟ ਫੇਜ਼ ਤੱਕ ਜਾਣ ਦਾ ਸਮਾਂ 3 ਮਹੀਨੇ ਉਹਨਾਂ ਨੇ ਐਸਟੀਮੇਟ ਦਿੱਤਾ। ਉਹ ਬੱਲੇ 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 ਬੱਲੇ। 2 ਤੋਂ 3 ਮਹੀਨੇ ਉਹ ਕਹਿੰਦੇ ਵੀ ਭਾਈ। ਉਹਨੇ ਚਿਰ ਨੂੰ ਤਾਂ ਗਰਮੀਆਂ ਲੰਘ ਜਾਣੀਆਂ। ਹਾਂਜੀ। ਸੋ ਦੇਖੋ ਗ੍ਰਾਂਟਸ ਦਾ ਜਿੱਥੇ ਪੋਜ਼ਿਟਿਵ ਇੰਪੈਕਟ ਆ ਉੱਥੇ ਕਈ ਹੱਦ ਤੱਕ ਨੈਗੇਟਿਵ ਇੰਪੈਕਟ ਆਪਾਂ ਹਮੇਸ਼ਾ ਹੀ ਗੱਲਬਾਤ ਕਰਦੇ ਹਾਂ ਵੀ ਜਿਹੜੇ ਗਵਰਨਮੈਂਟ ਦੀ ਟਾਈਮਲਾਈਨ ਆ ਉਹ ਫਾਰਮਰਾਂ ਦੀ ਟਾਈਮਲਾਈਨ ਨਾਲ ਕਦੇ ਵੀ ਮੈਚ ਨਹੀਂ ਕਰਦੀ। ਹਮੇਸ਼ਾ ਉਹ ਪਿੱਛੇ ਹੀ ਤੁਰੇ ਹੁੰਦੇ ਆ। ਉਹ ਪਿੱਛੇ ਹੁੰਦੇ ਆ ਜਾਂ ਜ਼ਿਆਦਾ ਹੀ ਅੱਗੇ ਹੁੰਦੇ ਆ ਵੀ ਆਪਣੇ ਗਰੋਅਰਸ ਕੈਚਅਪ ਨਹੀਂ ਕਰ ਸਕਦੇ ਜੀ। ਪੇਟ ਵਾਲੇ ਹੁਣ ਜ਼ਿਆਦਾ ਅੱਗੇ ਆ ਗਏ, ਸੋ ਉਹ ਆਪਾਂ ਕਿੱਦਾਂ ਕੈਚਅਪ ਕਰਨਾ ਉਹ ਵੀ ਆਪਾਂ ਗੱਲਬਾਤ ਕਰਦੇ ਆ। ਹਾਂ। ਬੇਸਿਕਲੀ ਜਿਨ੍ਹਾਂ ਦੇ ਪ੍ਰੀ ਅਪਰੂਵ ਹੋਏ ਆ ਉਹਨਾਂ ਨੂੰ ਫਲੱਡ ਵਾਲਾ ਕਸ਼ਟ ਕੁਛ ਕੁ ਮਹੀਨੇ ਹੋਰ ਚੱਲਣਾ ਪੈਣਾ ਤਾਂ ਕਿਉਂਕਿ ਉਹਨਾਂ ਦੇ ਸਟਾਫਿੰਗ ਇਸ਼ੂਜ਼ ਕਰਕੇ ਪ੍ਰੋਬਲਮਸ ਸੋ ਆ ਰਹੀ ਆ। ਸੋ ਓਵਰਆਲ ਜੇ ਕਹੀਏ ਫਿਰ ਅਗਲੇ ਸੀਜ਼ਨ ਤੋਂ ਹੀ ਕੰਮ ਚੱਲੂ ਫਿਰ। ਜੀ ਹਮੇਸ਼ਾ ਹੀ ਆਪਾਂ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਗੱਲਬਾਤ ਕਰਦੇ ਆਪਾਂ ਕਹਿੰਦੇ ਰਹਿੰਦੇ ਹਾਂ ਵੀ ਕੋਸ਼ਿਸ਼ ਕਰਿਆ ਕਰੋ ਵੀ 1 ਸਾਲ ਤੋਂ 2 ਸਾਲ ਐਡਵਾਂਸ ਪਲੈਨਿੰਗ ਕਰਨੀ, ਸਪੈਸ਼ਲੀ ਹੂੰ। ਗ੍ਰਾਂਟਸ ਲਈ। ਹੂੰ। ਇਹ ਇਹ ਤਾਂ ਸੀ ਜੀ ਗ੍ਰਾਂਟਸ ਦੀ। ਹੁਣ ਉਹਨਾਂ ਦੀ ਹੋਰ ਸਮੱਸਿਆ ਵੀ ਆ ਰਹੀ ਹੈ, ਉਹਨਾਂ ਕੋਲ ਜਿਹੜਾ ਜਿਨ੍ਹਾਂ ਦੇ ਪ੍ਰੋਜੈਕਟ ਆਲਰੇਡੀ ਲੱਗ ਵੀ ਚੁੱਕੇ ਆ ਅਪਰੂਵ ਨਹੀਂ ਹੋ ਰਹੇ ਕਿਉਂਕਿ ਉਹਨਾਂ ਕੋਲ ਇੰਜੀਨੀਅਰਿੰਗ ਸਟਾਫ ਜਾਂ ਉਹਨੂੰ ਪੈਸੇ ਵੰਡਣ ਵਾਸਤੇ ਵੀ ਬੰਦੇ ਬਹੁਤ ਥੋੜ੍ਹੇ ਆ। ਉਹ ਤੋਂ ਬਾਅਦ ਚੋਂ ਪੇਮੈਂਟਸ ਆਉਣ ਦਾ ਵੀ ਸਮਾਂ ਉਹ ਆਲਮੋਸਟ 2 ਕੁ ਮਹੀਨੇ ਦੀ ਐਵਰੇਜ ਪਾ ਦੇਣਗੇ ਇੰਸਪੈਕਸ਼ਨ ਫਾਈਨਲ ਕੰਮ ਹੋਣ ਤੋਂ ਬਾਅਦ ਵੀ। ਸੋ ਜੇ ਤੁਸੀਂ ਗ੍ਰਾਂਟਸ ਦੇ ਥਰੂ ਜਾਣਾ, ਜੇ ਤੁਹਾਡਾ ਅਪਰੂਵ ਹੋਇਆ, ਸੋ ਗਰੋਅਰਸ ਨੂੰ ਜਸਟ ਹੈਡਸ ਅਪ ਆ ਵੀ ਭਾਈ ਆਪਦੇ ਫਾਈਨੈਂਸਿਸ ਥੋੜ੍ਹੇ ਜਿਹੇ ਬੈਲੈਂਸ ਰੱਖਣ ਵੀ ਪੈਸੇ ਆਉਣ 'ਚ ਥੋੜ੍ਹੀ ਜਿਹੀ ਦੇਰੀ ਹੋ ਸਕਦੀ ਹੈ। ਤੇ ਕੀ ਜਿਹੜੇ ਕੰਟਰੈਕਟਰ ਹੁੰਦੇ ਜਾਂ ਵੈਂਡਰ ਹੁੰਦੇ ਆ ਉਹ ਫਿਰ ਵੇਟ ਕਰ ਲੈਂਦੇ ਆ ਉਹਨਾਂ ਚ। ਇਹ ਦੇਖੋ ਜੀ ਪਹਿਲਾਂ ਇਹ ਤਾਂ ਹੁਣ ਡਿਪੈਂਡ ਕਰਦਾ ਗਰੋਅਰ ਦੇ ਤੁਹਾਡੇ ਵੈਂਡਰ ਦੇ ਕਿੱਦਾਂ ਦੇ ਰਿਲੇਸ਼ਨਸ਼ਿਪ ਆ। ਹੂੰ, ਹੂੰ, ਹੂੰ। ਮੋਸਟਲੀ ਪਹਿਲਾਂ ਇਕਨੋਮੀ ਕਾਫੀ ਪੁਰਾਣੇ ਸਮੇਂ ਦੇ ਵਿੱਚ ਠੀਕ ਸੀਗੀ ਤੇ ਉਹਨਾਂ ਨੂੰ ਪਤਾ ਸੀਗਾ ਵੀ ਸਿਕਿਉਰ ਮਨੀ ਆ ਤੇ ਹੂੰ। 30 ਕੁ ਦਿਨਾਂ ਦੇ ਵਿੱਚ ਪੈਸੇ ਵੀ ਆ ਜਾਂਦੇ ਸੀ ਪਹਿਲਾਂ ਹਨਾ। ਓਕੇ। ਸੋ ਉਹ ਵਰਕਆਊਟ ਹੋ ਜਾਂਦਾ ਸੀਗਾ। ਪਰ ਹੁਣ ਜਿੱਦਾਂ ਦੇ ਹਾਲਾਤ ਬਣੇ ਹੋਏ ਆ
ਇਸ ਤੋਂ ਲੱਗਦਾ ਵੀ ਮੋਸਟ ਆਫ ਦਾ ਵੈਂਡਰ 50% ਅਪਫਰੰਟ ਮੰਗਦੇ ਆ ਜੀ, ਜਿੰਨਾ ਕਿ ਤਾਂ ਮੈਨੂੰ ਪਤਾ ਲੱਗਿਆ। ਤੇ ਅੱਛਾ, ਵੀ ਪਹਿਲਾਂ 50% ਆਪਣੇ ਪੱਲਿਓਂ ਦਿਓ, ਫਿਰ ਜਦੋਂ ਜਾਣਗੇ ਫਿਰ ਦੇਖੀ ਜਾਊਗੀ, ਫਿਰ ਜਦੋਂ ਆਉਣਗੇ ਫਿਰ ਉਦੋਂ। ਇਹ ਜਿਹੜਾ ਪੱਲਿਓ ਵਾਲਾ ਵੀ ਇੱਕ ਪੋਰਸ਼ਨ ਆ ਜਿਹੜਾ ਆਪਣੇ ਗਵਰਨਰਸ ਨੂੰ ਪਤਾ ਨਹੀਂ, ਮੈਂ ਅੱਜ ਦੱਸਣਾ ਚਾਹੁੰਦਾ। ਜ਼ਰੂਰ। ਜੇ ਤੁਹਾਡੀ ਕੋਈ ਵੀ ਐਨਆਰਸੀਐਸ ਦੀ ਗ੍ਰਾਂਟ ਅਪਰੂਵ ਹੋਈ ਆ, ਤੁਸੀਂ ਕੰਮ ਨਹੀਂ ਸ਼ੁਰੂ ਕੀਤਾ ਹੈ ਨਾ, ਪਰ ਤੁਹਾਡੇ ਕੋਲ ਫੰਡਿੰਗ ਦੀ ਸ਼ਾਰਟੇਜ ਆ ਵੀ ਭਾਈ ਹੁਣ ਅਸੀਂ 50% ਕਿੱਦਾਂ ਲੈ ਕੇ ਆਈਏ, ਹੂੰ। ਉਹਦੇ ਵਾਸਤੇ ਵੀ ਤੁਸੀਂ ਐਨਆਰਸੀਐਸ ਚੋਂ ਐਡਵਾਂਸ ਲੈ ਸਕਦੇ ਹੋ ਜੀ 50%। ਓਕੇ, ਠੀਕ ਆ। ਉਹਨੂੰ ਟਾਈਮ ਜ਼ਰੂਰ ਲੱਗਦਾ, ਜਿੱਦਾਂ ਕਿ ਦੂਜੇ ਕੰਮ ਨੂੰ ਟਾਈਮ ਲੱਗਦਾ, ਸੇਮ ਹੀ ਇਹਦਾ ਹੈਗਾ। ਪਰ ਤੁਸੀਂ 50% ਐਡਵਾਂਸ ਲੈ ਕੇ ਉਹ ਪ੍ਰੋਜੈਕਟ ਨੂੰ ਸ਼ੁਰੂ ਕਰ ਸਕਦੇ ਆ। ਬਟ ਉਹਨਾਂ ਦੀ ਕੰਡੀਸ਼ਨ ਇਹ ਹੈ ਵੀ ਐਡਵਾਂਸ ਲੈਣ ਤੋਂ ਬਾਅਦ 90 ਦਿਨਾਂ ਦੇ ਵਿੱਚ ਵਿੱਚ ਤੁਸੀਂ ਉਹ ਪੈਸੇ ਖਰਚਣੇ ਆ, ਉਹਦੀ ਰਸੀਦ ਦੇਣੀ ਆ। ਜੇ ਉਹ ਵੀ ਨਹੀਂ ਵਰਤ ਤੁਸੀਂ ਲਿਆ। ਪ੍ਰੋਵਾਈਡ ਕਰਦੇ ਤੇ ਉਹ ਪੈਸੇ ਵਾਪਸ ਮੰਗ ਲੈਂਦੇ ਜੀ। ਅੱਛਾ, ਵੀ ਪ੍ਰੂਫ ਵੀ ਦੇਣਾ ਵੀ ਜਿਹੜੇ ਤੁਸੀਂ ਮਨੀ ਜਿਸ ਕੰਮ ਲਈ ਲਈ ਸੀ ਉਹ ਉੱਥੇ ਤੁਹਾਡੀ ਉੱਥੇ ਯੂਜ਼ ਵੀ ਸਪੈਂਡ ਹੋਈ। ਹੋਈ ਆ, ਤੁਸੀਂ ਪੇਮੈਂਟ ਕਲੀਅਰ ਹੋਈ ਆ ਆਲਰੇਡੀ, ਸੋ ਉਹਨਾਂ ਦੀ ਓਕੇ, ਮੰਗ ਆ ਗਈ। ਉਹਨਾਂ ਦੀ ਇੱਕ ਰਿਕੁਆਇਰਮੈਂਟ ਆ। ਹਾਂਜੀ। ਹੂੰ। ਸੋ ਇਹ ਤਾਂ ਚਲੋ ਓਵਰਆਲ ਤੁਸੀਂ ਦੱਸਿਆ ਗ੍ਰਾਂਟਸ ਨੂੰ ਜਿਹੜਾ ਉਹ ਲੈ ਕੇ ਐਨਆਰਸੀਐਸ ਦੀਆਂ ਜਿਹੜੀਆਂ ਗ੍ਰਾਂਟਸ ਆ, ਤੇ ਕੈਲੀਫੋਰਨੀਆ ਵਾਲਿਆਂ ਦੀ ਵੀ ਸੇਮ ਹੀ ਟਾਈਮਲਾਈਨ ਚੱਲ ਰਹੀ ਆ, ਜਾਂ ਉਹਦੇ ਵਿੱਚ ਕਿਵੇਂ ਆ, ਉਹਦੇ ਬਾਰੇ ਕੀ, ਜੇ ਤੁਸੀਂ ਹੋਰ ਉਸ ਦੇ ਵਿੱਚ ਕੁਝ ਐਡ ਕਰਨਾ ਚਾਹੁੰਦੇ ਆ। ਹਾਂਜੀ, ਸੋ ਰਾਜਕਰਨ ਜੀ, ਇਹ ਤਾਂ ਸੀਗਾ ਸੋਫਾ ਐਨਆਰਸੀਐਸ ਦੀ ਡੈਡਲਾਈਨ। ਹੂੰ ਆਪਾਂ ਗੱਲਬਾਤ ਕੀਤੀ ਕਿੱਥੇ ਕੁ ਜੇ ਆਪਾਂ ਖੜੇ ਹਾਂ, ਅਗਲਾ ਕਿੱਦਾਂ ਪ੍ਰਿਪੇਅਰ ਕਰਨਾ। ਹੂੰ ਹੂੰ ਸਮਰੀ ਮੈਂ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਨ੍ਹਾਂ ਨੇ ਐਤਕੀ ਮਿਸ ਆਊਟ ਕਰ ਗਏ, ਵੀ ਰੈਡੀ ਨਹੀਂ ਸੀ ਕਿਸੇ ਵੀ ਕਾਰਨ ਕਰਕੇ, ਹੂੰ ਹੁਣ ਕਿਸੇ ਅਕਤੂਬਰ 1 ਵਾਲੀ ਗੱਲ ਦਿਮਾਗ 'ਚ ਰੱਖੀ ਆ ਹਮੇਸ਼ਾ ਕਿ 1 ਤਰੀਕ ਨੂੰ ਉਹਨਾਂ ਦਾ ਖੁੱਲ ਜਾਣੀ ਐਪਲੀਕੇਸ਼ਨ, ਹੂੰ। ਅੱਗੇ ਆਪਾਂ ਨੈਕਸਟ ਈਅਰ ਦੇ ਲਈ ਆਪਾਂ ਅਪਲਾਈ ਕਰ ਸਕੀਏ। ਹੁਣ ਇਹਨਾਂ ਦਾ ਪੱਕਾ ਆ ਜਿਹੜਾ ਫੈਡਰਲ ਦਾ 1 ਅਕਤੂਬਰ। ਹਾਂਜੀ, ਤੇ ਠੀਕ ਹੁਣ ਆ। ਆ ਗਿਆ ਜੀ ਸਟੇਟ ਦਾ, ਜਿਹੜਾ ਸਟੇਟ ਦੀ ਜਿਹੜੀ ਮੋਸਟਲੀ ਆਪਣੇ ਗਰੋਰਸ ਨੂੰ ਜਿਹੜੀ ਗ੍ਰਾਂਟ ਕਾਫੀ ਅਟਰੈਕਟਿਵ ਲੱਗਦੀ ਹੈ, ਉਹ ਹੈਗੀ ਜੀ ਸਵੀਪ ਗ੍ਰਾਂਟ ਤੇ ਹੈਲਦੀ ਸਵੀਪ ਗ੍ਰਾਂਟ, ਹੈ ਨਾ। ਹਾਂਜੀ। ਹੂੰ ਉਹਦਾ ਮੇਰੇ ਨਾਲ ਕੋਈ ਡਾਇਰੈਕਟ ਇਨਵੋਲਵਮੈਂਟ ਮੇਰੀ ਜ਼ਿਆਦਾ ਹੈ ਨਹੀਂ ਉਸ ਮਹਿਕਮੇ ਨਾਲ, ਪਰ ਕੁਝ ਕੁ ਅਪਡੇਟਸ ਮੈਂ ਜਿਹੜੇ ਕਿ ਸਰੋਤਿਆਂ ਨੂੰ ਸ਼ੇਅਰ ਕਰ ਦਿੰਦਾ ਤਾਂ ਕਿ ਆਪਾਂ ਉਹਨਾਂ ਨੂੰ ਬੈਟਰ ਗਾਈਡ ਕਰ ਸਕੀਏ, ਹੈ ਨਾ। ਤੇ ਜਿਹੜੀ ਜੀ। ਸਵੀਪ ਗ੍ਰਾਂਟ ਆ ਜੀ, ਇਹਦੇ ਵਿੱਚ ਮੋਸਟਲੀ ਜੋ ਐਨਆਰਸੀਐਸ ਕਵਰ ਕਰਦਾ, ਡ੍ਰਿਪ ਸਿਸਟਮ ਵਗੈਰਾ ਉਹ ਵੀ ਕਵਰ ਕਰਦੀ ਆ, ਬਟ ਉਸ ਤੋਂ ਇਲਾਵਾ ਕਾਫੀ ਚੀਜ਼ਾਂ ਐਕਸਟਰਾ ਕਵਰ ਕਰਦੀ ਆ, ਖਾਸ ਕਰਕੇ ਸੋਲਰ ਸਿਸਟਮ। ਹੂੰ ਸੋ ਉਹਦੇ ਆਪ ਕੁਝ ਕੰਸਟ੍ਰੇਂਟਸ ਹੈਗੇ ਹੈਗੇ ਜਿਹੜੇ ਕਿ ਉਹਨਾਂ ਦੇ ਫੋਲੋ ਕਰਨੇ ਪੈਂਦੇ ਆ, ਬਟ ਉਹ ਪਰ ਏਪੀਐਨ ਜਾਂ ਪਰ ਸਾਲ $2 ਲੱਖ ਦੀ ਗ੍ਰਾਂਟ ਦਿੰਦੇ ਆ ਕਿ ਉਹਦੇ ਵਿੱਚੋਂ ਕੁਝ ਕੁ ਰਾਖਵਾਂ ਹਿੱਸਾ ਤੁਸੀਂ ਸੋਲਰ ਤੇ ਲਾ ਸਕਦੇ ਆ, ਕੁਝ ਕੁ ਲਾ ਸਕਦੇ ਆ ਕਿ ਪੰਪਾਂ ਤੇ ਕੁਝ ਕੁ ਡ੍ਰਿਪ ਸਿਸਟਮ ਤੇ। ਓਕੇ। ਜਿਹੜੀ ਗ੍ਰਾਂਟ ਪਹਿਲਾਂ 2021 ਚ ਖੁੱਲੀ ਸੀ ਜੀ, ਇਹ ਸਟੇਟ ਨੇ ਡਾਇਰੈਕਟ ਡਿਸਟ੍ਰੀਬਿਊਸ਼ਨ ਕੀਤੀ ਸੀਗੀ। ਹੂੰ ਤੇ ਉਦੋਂ ਕੁਛ ਕੁ ਨਵੀਂ ਹੋਣ ਕਰਕੇ ਸਾਰੇ ਗਰੋਅਰ ਨੂੰ ਇਹਦਾ ਪਤਾ ਨਹੀਂ ਲੱਗਿਆ, ਤੇ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਚੰਗਾ ਫਾਇਦਾ ਲਿਆ, ਕਿਉਂਕਿ ਉਦੋਂ ਇਹ ਗ੍ਰਾਂਟ ਨਵੀਂ ਹੋਣ ਕਰਕੇ ਇੰਨੀ ਕੰਪੈਟੀਟਿਵ ਨਹੀਂ ਸੀ ਤੇ ਤਕਰੀਬਨ ਸਾਰਿਆਂ ਦੇ ਪ੍ਰੋਜੈਕਟ ਫੰਡ ਹੋ ਗਏ ਸੀ, ਜਿੰਨਾ ਕੁ ਮੈਨੂੰ ਪਤਾ। ਹੂੰ ਫਿਰ ਇਹ ਗ੍ਰਾਂਟ ਦਾ ਸੈਕੰਡ ਪਾਰਟ ਹੈ ਜੀ 2023 ਦੇ ਵਿੱਚ, ਸ਼ਾਇਦ ਮੇਰੇ ਡੇਟਸ ਗਲਤ ਹੋਣ, ਆਈ ਕੁਡ ਬੀ ਰੋਂਗ, ਬਟ ਰਫਲੀ ਇਸ ਟਾਈਮਲਾਈਨ ਦੇ ਵਿੱਚ ਉਹਨਾਂ ਨੇ ਦੁਬਾਰਾ ਪੈਸੇ ਵਾਰਡ ਕੀਤੇ ਸੀਗੇ। ਹੂੰ। ਉਸ ਦੇ ਵਿੱਚ ਉਹਨਾਂ ਨੇ ਕੁਛ ਕੁ ਹਿੱਸੇ ਬਲਾਕ ਗ੍ਰਾਂਟਸ ਦੀ ਰੱਖ ਲਏ ਸੀ ਪੈਸੇ, ਓਕੇ। ਕੁਛ ਕੁ ਹਿੱਸਾ ਉਹਨਾਂ ਨੇ ਜਨਰਲ ਜਿਹੜਾ ਆਪਣਾ ਸੀਡੀਐਫ ਡਾਇਰੈਕਟ ਡਿਸਟ੍ਰੀਬਿਊਟ ਕਰੂਗਾ ਉਹਦੇ ਲਈ ਰੱਖ ਲਿਆ ਸੀਗਾ। ਹੂੰ 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 ਸੋ ਜਿਹੜੀਆਂ ਪਿਛਲੇ ਉਸ ਬਲਾਕ ਗ੍ਰਾਂਟ ਦੇ ਵਿੱਚ ਆਪਣੇ ਏਰੀਆ ਨੂੰ ਕੋਈ ਵੀ ਇਹੋ ਜਿਹੀ ਏਜੰਸੀ ਨਹੀਂ ਸੀਗੀ ਜਿਹਨੇ ਸਰਵ ਕੀਤਾ। ਹੂੰ ਹੂੰ ਆਲਮੋਸਟ 20-25 ਮਿਲੀਅਨ ਡਾਲਰ ਸੀਗੇ ਉਹ, ਜਾਂ ਤਾਂ ਅਪ ਨਾਰਥ ਚਲੇ ਗਏ ਸੀਗੇ ਤੇ ਜਾਂ ਡਾਊਨ ਸਾਊਥ ਚਲੇ ਗਏ ਸੀ। ਤੇ ਹੂੰ ਹੂੰ ਇਹ ਲੋਕ ਤਾਂ ਵੀ ਸੰਤੁਸ਼ਟ ਸੀਗੇ ਵੀ ਚਲੋ ਕੁਛ ਕੁ ਪੈਸੇ 15 ਕੁ ਮਿਲੀਅਨ ਸੀ ਸ਼ਾਇਦ, ਵੀ ਉਹ ਸਟੇਟ ਨਾਲ ਆਪਾਂ ਸਿੱਧਾ ਅਪਲਾਈ ਕਰਕੇ ਉਹ ਲਿਆ ਸਕਦੇ ਆ। ਹੂੰ। ਸੋ ਹੋਇਆ ਕਿ ਉਹ ਐਪਲੀਕੇਸ਼ਨ ਓਪਨ ਹੋਈ, 3 ਕੁ ਦਿਨਾਂ ਬਾਅਦ ਉਹਨਾਂ ਨੇ ਐਪਲੀਕੇਸ਼ਨ ਕਲੋਜ਼ ਕਰਤੀ, ਵਿਦਡਰਾ ਕਰਤੀ, ਕਿਉਂਕਿ ਸਟੇਟ ਦੀ ਬਜਟ ਸ਼ਾਰਟੇਜ ਸੀਗੀ। ਹਾਂ। ਹੂੰ ਸੋ ਉਸ ਦੇ ਨਾਲ ਜਿਨ੍ਹਾਂ ਨੇ ਤਾਂ ਬਲਾਕ ਗ੍ਰਾਂਟਸ ਲਈਆਂ ਸੀ ਅਪ ਨਾਰਥ ਸਾਊਥ, ਉਹਨਾਂ ਨੂੰ ਤਾਂ ਪੈਸੇ ਮਿਲ ਗਏ ਜੀ, ਬਟ ਜਿਹੜੇ ਜਨਰਲ ਕੋਟੇ ਵਾਲੇ ਜਿਹਦੇ ਚ ਆਪਾਂ ਸਿੱਧਾ ਸਟੇਟ ਨੂੰ ਅਪਲਾਈ ਕਰਨਾ ਸੀ, ਉਹਨਾਂ ਨੂੰ ਆਪਾਂ ਨੂੰ ਕੁਝ ਨਹੀਂ ਮਿਲਿਆ। ਹੂੰ। ਫਿਰ ਠੀਕ ਆ। ਆਪਣੇ ਲੋਕਾਂ ਨੇ ਕਾਫੀ ਵਿਰੋਧ ਕੀਤਾ, ਖਾਸ ਕਰਕੇ ਆਪਣੇ ਅਰਸ਼ਦੀਪ ਵੀਰ, ਇਹਨਾਂ ਨੇ ਕਈ ਵਾਰੀ ਮੈਂ ਦੇਖਿਆ ਸੈਕਟਰੀ ਨੂੰ ਰੀਚ ਆਊਟ ਕੀਤਾ। ਹੂੰ ਮੇਰੀ ਵੀ ਇੱਕ ਵਾਰੀ ਦੋ ਵਾਰੀ ਗੱਲ ਹੋਈ, ਭਾਈ ਲੋੜ ਤਾਂ ਸਾਨੂੰ ਇੱਥੇ ਆ ਗਈ, ਪੈਸੇ ਤੁਸੀਂ ਹੂੰ ਆਪਣੇ ਸਾਊਥ, ਇਹ ਨਹੀਂ ਚਾਹੁੰਦੇ ਵੀ ਆਪਾਂ ਉਹਨਾਂ ਨੂੰ ਮਿਲਣ, ਬਟ ਸਾਨੂੰ ਵੀ ਸਾਡਾ ਹੱਕ ਮਿਲਣਾ ਚਾਹੀਦਾ, ਤੁਸੀਂ ਸਾਨੂੰ ਕੰਪਲੀਟਲੀ ਐਲੀਮੀਨੇਟ ਨਾ ਕਰੋ ਨਾ ਵਿੱਚੋਂ। ਸੋ ਉਹ ਹੂੰ ਵੀ ਰੌਲਾ ਪਾਇਆ, ਤੇ ਹੁਣ ਉਹ ਕਹਿੰਦੇ ਆ ਵੀ ਫੋਕਸ ਜਿਹੜਾ ਆਉਣ ਵਾਲੀ ਸਵੀਪ ਗ੍ਰਾਂਟ ਦਾ ਉਹ ਸੈਂਟਰਲ ਵੈਲੀ ਹੋਣ ਵਾਲੀ ਆ। ਹੂੰ ਤੇ ਇਸ ਵਕਤ ਜਿਹੜੇ
ਸਟੇਟ ਨੇ ਡਾਇਰੈਕਟ ਡਿਸਟ੍ਰੀਬਿਊਸ਼ਨ ਨਹੀਂ ਕਰਨੀ ਸਵੀਪ ਦੇ ਪੈਸਿਆਂ ਦੀ। ਹੂੰ ਇਹ ਸਾਰੀਆਂ ਬਲਾਕ ਗ੍ਰਾਂਟਸ ਦੇ ਵਿੱਚ ਦੀ ਜਾਣੀਆਂ। ਉਹ ਹੁਣ ਕਦੋਂ ਜਾਣੀਆਂ, ਕੀ ਟਾਈਮਲਾਈਨ ਆ, ਸਮਟਾਈਮਸ ਬਿਗਿਨਿੰਗ ਆਫ ਨੈਕਸਟ ਈਅਰ ਸੁਣਨ ਨੂੰ ਆ ਰਿਹਾ, ਬਾਕੀ ਮੇਰੇ ਕੋਲ ਐਗਜ਼ੈਕਟ ਡੇਟ ਹੈ ਨਹੀਂ ਗੀ। ਹੂੰ ਬਿਟਵੀਨ ਪੱਗ ਕੀ ਕਰ ਰਹੀ ਆ, ਆਪਾਂ ਮੇਲੇ ਤੇ ਵੀ ਅਨਾਉਂਸ ਕੀਤਾ ਸੀ, ਪੱਗ ਆਪਣਾ ਡੇਟਾਬੇਸ ਕਲੈਕਟ ਕਰ ਰਹੀ ਹੈ ਗਰੋਰਸ ਦਾ, ਤਾਂ ਕਿ ਕਾਲ ਕਰਕੇ ਭਾਈ ਕੌਣ ਕਿੱਦਾਂ ਇਰੀਗੇਟ ਕਰਦਾ, ਕਿਹਦੇ ਫਲੱਡ ਵਾਲੇ ਆ, ਕੀ ਕੁਛ ਆ, ਤਾਂ ਕਿ ਉਹ ਸਮਾਂ ਆਉਣ ਤੇ ਰਾਈਟ ਬੰਦੇ ਨੂੰ ਜਾਂ ਰਾਈਟ ਪਲੇਸ ਤੇ ਆਪਾਂ ਗਾਈਡ ਕਰ ਸਕਣ। ਹੂੰ 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 ਹਾਲ ਦੀ ਘੜੀ ਆਪਾਂ ਨੂੰ ਕੁਛ ਨਹੀਂ ਪਤਾ ਕੀ ਉਹਨਾਂ ਦੀ ਰਿਕੁਆਇਰਮੈਂਟਸ ਹੋਣੀਆਂ ਬਲੌਗਰਾਂ ਦੀਆਂ, ਕਿੱਧਰ ਨੂੰ ਜਾਣੀਆਂ, ਬਟ ਐਟਲੀਸਟ ਅਰਸ਼ਦੀਪ ਸਿੰਘ ਦਾ ਬੋਰਡ ਤੇ ਬੈਠਣ ਕਾਰਨ ਜਿਹੜਾ ਸੀਡੀਐਫ ਦਾ ਬਾਈਪਾਪ ਕਮੇਟੀ ਚ ਕਰਕੇ ਉਹਨਾਂ ਨੂੰ ਕੁਛ ਹੱਦ ਤੱਕ ਸੀਡੀਐਫ ਦੀ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਆ। ਠੀਕ ਹੈ। ਜੇ ਵੀ ਕੋਈ ਸਰੋਤਾ ਸਵੀਪ ਗ੍ਰਾਂਟ ਰਿਲੇਟਡ ਇਨਫੋਰਮੇਸ਼ਨ ਲੈਣੀ ਚਾਹੁੰਦਾ ਹੋਵੇ, ਉਹਦਾ ਬੈਸਟ ਰਿਸੋਰਸ ਹੈਗਾ ਪੱਗ ਦਾ ਮੇਨ ਆਫਿਸ ਪਲੱਸ ਹੂੰ ਸਿੰਘ, ਉਹਨਾਂ ਨੂੰ ਰੀਚ ਆਊਟ ਕਰ ਸਕਦੇ ਆ। ਬਟ ਇਹ ਹਜੇ ਅਰਲੀ ਸਟੇਜ ਦੇ ਵਿੱਚ ਆ, ਅੱਗੇ ਕੀ ਹੋਣਾ, ਕਦੋਂ ਅਨਾਉਂਸ ਹੋਣੀ ਆ, ਉਹ ਹੁਣ ਸਮਾਂ ਦੱਸੂਗਾ ਜੀ ਹੂੰ ਇਸ ਦੀ ਸਵੀਪ ਗ੍ਰਾਂਟ। ਬਟ ਐਟਲੀਸਟ ਪਿਛਲੇ ਸਮੇਂ ਦੇ ਵਿੱਚ ਹੋਇਆ ਕਿ ਇਹ ਗ੍ਰਾਂਟ ਨੇ ਪਪੂਲੈਰਿਟੀ ਬਹੁਤ ਲਈ, ਕਿਉਂਕਿ ਖਾਸ ਕਰਕੇ ਇਹਦੇ ਵਿੱਚ ਸੋਲਰ ਕਵਰ ਹੁੰਦਾ ਕਰਕੇ, ਕਿਉਂਕਿ ਜਿਹੜਾ ਬਿਜਲੀ ਦਾ ਬਿੱਲ ਆ ਉਹ ਸਾਰਿਆਂ ਦਾ ਪਿਨ ਪੁਆਇੰਟ ਹੈਗਾ। ਸੋ ਹੂੰ ਇਹ ਵਿੱਚ ਇਹ ਆਇਆ ਵੀ ਇਹ ਸਾਰੇ ਗ੍ਰਾਂਟ ਬਹੁਤ ਕੰਪੀਟੀਟਿਵ ਹੋਣ ਵਾਲੀ ਆ, ਬਹੁਤ ਠੀਕ ਹੈ। ਲੋਕਾਂ ਨੇ ਅਪਲਾਈ ਕਰਨਾ ਤੇ ਫੰਡਿੰਗ ਬਹੁਤ ਥੋੜੇ ਲੋਕਾਂ ਨੂੰ ਮਿਲਣੀ ਆ। ਜਸਟ ਸਟੇਟ ਫਾਰਵਰਡ ਆਪਾਂ ਮੰਨ ਕੇ ਚੱਲੀਏ ਵੀ ਤੁਹਾਡੀ ਗ੍ਰਾਂਟ ਅਪਰੂਵ ਹੋਣ ਦੀ ਪੋਸੀਬਿਲਿਟੀ ਥੋੜੀ ਜਿਹੀ ਸਲਿਮ ਆ, ਬਟ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਟਰਾਈ ਨਹੀਂ ਕਰਨਾ। ਹੂੰ ਸੋ ਇਹ ਤਾਂ ਸੀ ਜੀ ਸਵੀਪ ਗਾਰਡ ਦੀ ਅਪਡੇਟ। ਸੈਕਿੰਡ ਹੈਗੀ ਜਿਹੜੀ ਹੈਲਦੀ ਸੋਇਲ ਦੀ, ਹੂੰ ਸਿਮਿਲਰ ਸਿਚੁਏਸ਼ਨ ਆ। ਐਤਕੀ ਜਿਹੜੀ ਇਹ ਕਲਾਈਮੇਟ ਬੌਂਡ ਤੋਂ ਫੰਡਿੰਗ ਆਈ ਆ, ਉਹਦੇ ਵਿੱਚੋਂ $40 ਮਿਲੀਅਨ ਸੀਡ ਚੋਣਿਆ, ਉਹ $65 ਮਿਲੀਅਨ ਇਹ ਹੈਲਦੀ ਸੇਲ ਬਣਾਉਣੇ ਆ। ਹੂੰ ਜਿੱਦਾਂ ਕਿ ਸਵੀਪ ਦਾ ਪ੍ਰੋਸੀਜਰ ਆ, ਉਹ ਹੈਲਦੀ ਸੋਇਲ ਦਾ ਵੀ ਪ੍ਰੋਸੀਜਰ ਸੇਮ ਨਹੀਂ ਹੋਣਾ। ਇਹ ਬਲੌਕ ਗ੍ਰਾਂਟ ਫਿਕਰੀ ਵੰਡੀ ਜਾਣੀ ਆ। ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਾ ਕਿ ਕੌਣ ਕਿੱਦਾਂ ਦੀ ਡਿਸਟ੍ਰੀਬਿਊਸ਼ਨ ਹੋ ਰਹੀ ਹੈ ਜੀ। ਠੀਕ ਹੈ। ਹੂੰ ਠੀਕ ਹੈ ਜੀ। ਜੀ। ਸੋ ਸੋ ਬਿਲਕੁਲ ਤੁਸੀਂ ਦੱਸੋ ਵੀ ਐਨਆਰਸੀਐਸ ਤੇ ਆਪਾਂ ਜਿਹੜੇ ਕੈਲੀਫੋਰਨੀਆ ਦੀਆਂ ਜਿਹੜੀਆਂ ਗ੍ਰਾਂਟਸ ਦੇ ਬਾਰੇ ਜਿਹੜੀ ਜਾਣਕਾਰੀ ਆ ਆਪਾਂ ਨੂੰ ਦਯਾਦੀਪਕ ਸਿੰਘ ਹੁਣਾਂ ਨੇ ਜਿਹੜੀ ਉਹ ਦਿੱਤੀ ਆ। ਸੋ ਜੇ ਕਿਸੇ ਨੂੰ ਕੋਈ ਕੁਐਸਚਨ ਹੋਵੇ, ਕਿਸੇ ਨੇ ਕੁਝ ਪੁੱਛਣਾ ਆ, ਇਹਦੇ ਲਈ ਬੈਸਟ ਥਾਂ ਕਿਹੜੀ ਆ ਜਾਣਕਾਰੀ ਹਾਸਲ ਕਰਨ ਦੇ ਲਈ, ਜਾਂ ਤੁਹਾਡੇ ਨਾਲ ਕੰਟੈਕਟ ਕਰਨੀ ਆ ਕਿੱਦਾਂ? ਜੀ ਰਾਜਕਰਨ ਜੀ, ਸੋ ਜੇ ਤਾਂ ਕੋਈ ਐਨਆਰਸੀਐਸ ਦੇ ਜਿਹੜੇ ਪ੍ਰੀ ਅਪਰੂਵਡ ਗ੍ਰਾਂਟਸ ਆ ਜਾਂ ਅੱਗੇ ਕੀ ਕਰਨੀਆਂ, ਉਹਦੇ ਲਈ ਤਾਂ ਹਾਲ ਦੀ ਘੜੀ ਤੱਕ ਮੈਂ ਕਾਫੀ ਹੱਦ ਤੱਕ ਬੈਸਟ ਪੁਆਇੰਟ ਆਫ ਕੰਟੈਕਟ ਆ। ਜੇ ਕੋਈ ਇਰੀਗੇਸ਼ਨ ਦੇ ਇੰਜੀਨੀਅਰਿੰਗ ਰਿਲੇਟਡ ਕੋਈ ਕੁਐਸਚਨ ਹੋਣ, ਪੰਪਿੰਗ ਪਲਾਂਟ ਦੇ, ਡ੍ਰਿਪ ਸਿਸਟਮ ਦੇ, ਫਿਲਟਰਾਂ ਦੇ, ਉਹਦੇ ਵਾਸਤੇ ਮੇਰੀ ਸਪੈਸ਼ਲਿਟੀ ਹੈ ਜੀ ਇਹ। ਬਟ ਐਸ ਪਰ ਐਸ ਜਿਹੜਾ ਸਵੀਪ ਦਾ ਜਾਂ ਸੀਡੀਐਫ ਦਾ ਜਿਹੜਾ ਹੈਗਾ, ਉਹਦੇ ਵਾਸਤੇ ਆਈ ਥਿੰਕ ਹਾਲ ਦੀ ਘੜੀ ਅਰਸ਼ਦੀਪ ਵੀਰ ਸਾਰੇ ਤੋਂ ਬੈਸਟ ਪੁਆਇੰਟ ਆਫ ਕੰਟੈਕਟ ਹੈਗੇ। ਜੀ। ਸੋ ਇੱਕ ਨੰਬਰ ਜਿਹੜੇ ਉਹ ਸ਼ੇਅਰ ਕਰ ਲਿਓ, ਆਪਣਾ ਵੀ ਤੇ ਅਰਸ਼ ਦਾ ਵੀ। ਹਾਂਜੀ, ਮੇਰਾ ਨੰਬਰ ਹੈ ਜੀ 5594443399, 559 444 3399। ਤੇ ਕਈ ਵਾਰੀ ਮੈਂ ਫੋਨ ਆਨਸਰ ਨਹੀਂ ਕਰਦਾ, ਟੈਕਸਟ ਮੈਸੇਜ ਹਮੇਸ਼ਾ ਬੈਸਟ ਵੇ ਟੂ ਗੈਟ ਹੋਲਡ ਆਫ ਮੀ ਹੈ ਨਾ। ਹੂੰ ਤੁਸੀਂ ਰਾਜਕਰਨ ਜੀ ਮੇਰੇ ਫੋਨ ਚੋਂ ਕੱਢਣਾ ਪੈਣਾ ਜੇ ਤੁਸੀਂ ਅਰਸ਼ਦੀਪ ਸਿੰਘ ਦਾ ਨੰਬਰ ਬੋਲ ਦਿਓ ਤਾਂ। ਹਾਂਜੀ, ਮੈਂ ਦੱਸ ਦਿੰਦਾ ਜੀ, ਉਹਨਾਂ ਦਾ 5594516270, 559 451 62 ਦੇ ਉੱਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਆ ਦਯਾਦੀਪਕ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ 'ਚ ਆਪਣੀ ਗੱਲਬਾਤ ਨੂੰ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਦਯਾਦੀਪਕ ਸਿੰਘ ਜੀ। ਦਯਾਦੀਪਕ ਜੀ, ਇੱਕ ਵਾਰੀ ਫਿਰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਗ੍ਰਾਂਟਸ ਦੇ ਬਾਰੇ ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਗੱਲਬਾਤ ਕੀਤੀ। ਹੁਣ ਆਪਾਂ ਥੋੜ੍ਹੀ ਗੱਲ ਕਰਦੇ ਹਾਂ, ਜਿੱਦਾਂ ਸ਼ੁਰੂਆਤ 'ਚ ਦੱਸਿਆ ਸੀ, ਸੋਲਰ ਤੇ એનર્ਜੀ ਨੂੰ ਜਿਹੜਾ ਉਹ ਲੈ ਕੇ। ਆਲਦੋ ਹੁਣ ਮੀਂਹ ਵਗੈਰਾ ਜਿਹੜਾ ਉਹ ਪੈ ਰਿਹਾ ਆ, ਕੁਛ ਇੱਕ ਦੋ ਸਟੋਰਮ ਇੱਕ ਵੀਕ 2 ਵੀਕ ਪਹਿਲਾਂ ਵੀ ਆਏ ਸੀ, ਇੱਕ ਹੋਰ ਵੀ ਜਿਹੜਾ ਆਉਣਾ ਹੈ, ਪਰ ਆਪਾਂ ਨੂੰ ਪਤਾ ਗਰਮੀ ਤਾਂ ਹੋਣੀ ਹੀ ਹੋਣੀ ਆ, ਸਾਰਾ ਸਾਲ ਤਾਂ ਮੀਂਹ ਪੈਂਦਾ ਨਹੀਂ ਰਹਿਣਾ। ਐਨਰਜੀ ਦੇ ਕਾਸਟ ਲਗਾਤਾਰ ਵੱਧ ਰਹੇ ਆ, ਲੋਕਾਂ ਨੇ ਸੋਲਰ ਵੀ ਲਵਾਇਆ ਆ, ਆਪਾਂ ਪਹਿਲਾਂ ਵੀ ਇਸ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ। ਫਿਰ ਵੀ ਉਸ 'ਤੇ ਸੋਲਰ ਲੱਗਣ ਦੇ ਬਾਵਜੂਦ ਵੀ ਲੋਕਾਂ ਦੇ ਜਿਹੜੇ ਬਿੱਲ ਨੇ ਉਹ ਮੋਟੇ-ਮੋਟੇ, ਵੱਡੇ-ਵੱਡੇ ਜਿਹੜੇ ਉਹ ਆ ਰਹੇ ਆ। ਸੋ ਇਸ ਸੰਬੰਧ ਦੇ ਵਿੱਚ, ਇਸ ਸਿਚੁਏਸ਼ਨ 'ਚ ਹੁਣ ਕਿੱਦਾਂ ਜਿਹੜਾ ਉਹ ਕਰਨਾ ਆ। ਇਰੀਗੇਸ਼ਨ ਲੋਕਾਂ ਨੇ ਚਲਾਉਣੀ ਸ਼ੁਰੂ ਕਰ ਦਿੱਤੀ ਸੀ, ਕਿਉਂਕਿ 90s 'ਚ ਆਲਰੇਡੀ ਟੈਂਪਰੇਚਰ ਚਲਾ ਗਿਆ ਸੀਗਾ। ਹੁਣ ਚਲੋ ਮੀਂਹ ਪਿਆ, ਮੇ ਬੀ 1-2 ਦਿਨ ਨਹੀਂ ਚੱਲੂਗੀ, ਉਹ ਚਲੋ ਥੋੜ੍ਹਾ ਬਿਜਲੀ ਦਾ ਬਚਾਅ ਹੋ ਜਾਊਗਾ, ਪਰ ਇਵੈਂਚੁਅਲੀ ਚੱਲਣੀ ਆ। ਸੋ ਇਰੀਗੇਸ਼ਨ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਬਿਜਲੀ ਦਾ ਬਿੱਲ ਘੱਟ ਕਿੱਦਾਂ ਆਵੇ, ਸੋਲਰ ਨੂੰ ਕਿੱਦਾਂ ਵਧੀਆ ਢੰਗ ਦੇ ਨਾਲ ਇਹ ਸਾਰੀਆਂ ਚੀਜ਼ਾਂ 'ਚ ਜੋੜਿਆ ਜਾਵੇ, ਉਹਦੇ ਬਾਰੇ ਕੀ ਤੁਹਾਡੀ ਰਾਏ ਆ?
ਹਾਂਜੀ ਰਾਜਕਰਨ ਜੀ, ਸੋ ਪਹਿਲਾਂ ਤਾਂ ਆਪਾਂ ਓਵਰਆਲ ਸਾਰੇ ਇਸ਼ੂਜ਼ ਦੀ ਗੱਲ ਕਰਾਂਗੇ, ਬਟ ਜਿਨ੍ਹਾਂ ਦਾ ਆਪਾਂ ਹਜੇ ਉਹਨਾਂ ਨੇ ਇਰੀਗੇਸ਼ਨ ਸਿਸਟਮ ਪ੍ਰੀ ਅਪਰੂਵ ਹੋਇਆਗਾ ਹੈ ਨਾ, NRCS ਵੱਲੋਂ ਜਾਂ ਕਿਸੇ ਵੀ ਗ੍ਰਾਂਟ ਵੱਲੋਂ, ਜਾਂ ਆਪਦੀ ਆਊਟ ਆਫ ਪਾਕਟ ਲਵਾ ਰਹੇ ਹਾਂ, ਹਜੇ ਲਵਾਇਆ ਨਹੀਂਗਾ। ਆਪਾਂ ਸਾਰੇ ਤੋਂ ਪਹਿਲਾਂ ਉੱਥੇ ਕੀ ਸਟੈਪ ਲੈ ਸਕਦੇ ਹਾਂ ਜੀ, ਉੱਥੋਂ ਫਿਰ ਆਪਾਂ ਅੱਗੇ ਬਿਲਡਅਪ ਕਰਦੇ ਹਾਂ ਸੋਲਰ ਕਿੱਦਾਂ ਟਾਈ ਹੁੰਦਾ ਸਾਰੀ ਪਿਕਚਰ ਦੇ ਵਿੱਚ। ਹੂੰ, 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 ਸੋ ਹੂੰ, ਅੱਜ ਤੋਂ ਪਹਿਲਾਂ ਸਮੇਂ ਦੇ ਵਿੱਚ ਜਦੋਂ ਮੈਂ ਵੀ ਕੰਮ ਕਰਦਾ ਇਸ ਫੀਲਡ 'ਚ, ਸਾਡਾ ਹਮੇਸ਼ਾ ਫੋਕਸ ਹੁੰਦਾ ਸੀਗਾ ਵੀ ਆਪਾਂ ਜਦੋਂ ਸਿਸਟਮ ਬਿਲਡ ਕਰਨਾ, ਇਹਦੀ ਕਾਸਟ ਕਿੱਦਾਂ ਘੱਟ ਤੋਂ ਘੱਟ ਕਰੀਏ, ਹੈ ਨਾ। ਹੂੰ, ਸੋ ਉਹਦੇ ਵਿੱਚ ਕਿਹੜਾ ਪੰਪ ਲਾਉਣਾ, ਕਿਹੜੀ ਪਾਈਪ ਪਾਉਣੀ, ਸੋ ਉਹਦੇ 'ਚ ਜਿਹੜਾ ਮੇਨ ਫੋਕਸ ਹੁੰਦਾ ਸੀਗਾ ਉਹ ਸੀਗਾ ਵੀ ਕਾਸਟ ਇਫੈਕਟਿਵ ਵੀ ਕਿੱਦਾਂ ਸਸਤੇ ਤੋਂ ਸਸਤਾ ਪਵੇ। ਤੇ ਉਹਦੇ ਵਿੱਚ ਐਨਰਜੀ ਕਦੇ ਵੀ ਸਾਡਾ ਡਿਸਾਈਡਿੰਗ ਫੈਕਟਰ ਨਹੀਂ ਹੁੰਦਾ ਸੀਗਾ ਫॉर द ਮੋਸਟ ਪਾਰਟ, ਹੈ ਨਾ। ਪਰ ਜਿੱਦਾਂ ਵੀ ਆਪਣੇ ਬਿਜਲੀ ਦੇ ਬਿੱਲ ਵਧ ਰਹੇ ਆ, ਐਨਰਜੀ ਦੀ ਕਾਸਟ ਵਧ ਰਹੀ ਆ, ਹੁਣ ਜਿਹੜਾ ਸਾਡਾ ਡਿਸਾਈਡਿੰਗ ਫੈਕਟਰ ਹੈ, ਐਟਲੀਸਟ ਜਿੰਨੇ ਕੁ ਬੰਦੇ ਨਾਲ ਮੈਂ ਕੰਮ ਕਰਦਾ, ਸਾਡਾ ਹੁੰਦਾ ਵੀ ਸਿਸਟਮ ਵੈਲ ਬੈਲੈਂਸਡ ਹੋਵੇ, ਤਾਂ ਕਿ ਜਿਹੜੀ ਇਨੀਸ਼ੀਅਲ ਕਾਸਟ ਉਹਦੀ ਬਿਲਕੁਲ ਵੱਧ ਹੋਊਗੀ ਦੂਜੇ ਸਿਸਟਮ ਨਾਲੋਂ, ਬਟ ਜਿਹੜੀ ਉਹਦੀ ਐਨਰਜੀ ਕੰਜ਼ੰਪਸ਼ਨ ਆ ਓਵਰਆਲ, ਉਹ ਇੰਨੀ ਕੁ ਘੱਟ ਹੋਵੇ ਕਿ ਉਹ ਆਪਦੇ ਆਪ ਨੂੰ ਬਹੁਤ ਜਲਦੀ ਪੇ ਆਫ ਕਰ ਦਿੱਤੇ, ਜਿਹੜਾ ਡਿਫਰੈਂਸ ਆ। ਤੇ ਪਲੱਸ ਜਿਹੜਾ ਆਨਗੋਇੰਗ ਈਅਰਸ ਦੇ ਵਿੱਚ ਤੁਹਾਡੀ ਬਿਜਲੀ ਦਾ ਬਿੱਲ ਘੱਟ ਆਵੇ। ਇਹ ਤਾਂ ਹੈਗਾ ਜੀ ਜਿਹੜੇ ਇਹਨਾਂ ਨੇ ਸਿਸਟਮ ਲਾਉਣੇ ਆ ਤੇ ਜਿਨ੍ਹਾਂ ਦੀ ਫੰਡਿੰਗ ਵੀ ਆਈ ਆ। ਸੋ ਮੈਂ ਇਹੀ ਸੁਜੈਸਟ ਕਰਦਾ ਵੀ ਆਪਦੇ ਡਿਜ਼ਾਈਨਰ ਨੂੰ ਕਹੋ ਵੀ ਅਸੀਂ ਕਾਸਟ ਦੇਖਣੀ ਆ ਵੀ ਸਾਡਾ ਮਿਨੀਮਮ ਜੇ ਐਨਰਜੀ ਸੇਵਿੰਗ ਵੀ ਵਿੱਚ ਤੂੰ ਇਸ ਪਿਕਚਰ ਦੇ ਵਿੱਚ ਲੈ ਕੇ ਆ ਹੂੰ, ਹੂੰ, ਡਿਜ਼ਾਈਨ ਹੂੰ, ਫੇਸ ਹੂੰ। ਦੇ ਵਿੱਚ, ਕਿਉਂਕਿ ਠੀਕ ਆ। ਤੁਹਾਨੂੰ ਵੀ ਪਤਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦੇ ਬਿੱਲ ਵੱਧਦਾ ਹੀ ਵੱਧਦੇ ਰਹਿੰਦੇ ਆ, ਤੇ ਮੋਸਟਲੀ ਜੇ ਹੋਰ ਗ੍ਰਾਂਟਸ ਆਉਂਦੀਆਂ ਜਿੱਦਾਂ ਫੈਡਰਲ ਦੀ ਪਹਿਲਾਂ ਗ੍ਰਾਂਟ ਸੀਗੀ ਰੀਪ, ਉਹਦੇ ਵਿੱਚ 50% ਸੋਲਰ ਦੀ ਕਵਰੇਜ ਸੀਗੀ, ਪਰ ਉਹ ਹੁਣ ਬੰਦ ਹੋ ਗਈ। ਬਟ ਆਸ ਕਰਦੇ ਹਾਂ ਅੱਗੇ ਸਰਕਾਰਾਂ ਬਦਲੀਆਂ, ਪ੍ਰੋਗਰਾਮ ਬਦਲੇ, ਉਹ ਜ਼ਰੂਰ ਆਊਗੀ। ਪਰ ਹੂੰ, ਆਪਾਂ ਉਸ ਗ੍ਰਾਂਟ ਦੀ ਰੈਡੀ ਹੋਣ ਵਾਸਤੇ ਆਪਣਾ ਡ੍ਰਿਪ ਸਿਸਟਮ ਕਿੱਦਾਂ ਡਿਜ਼ਾਈਨ ਕਰਨੀ ਆ, ਕੀ ਕਰਨਾ। ਸੋ ਉਹਦੇ ਵਿੱਚ ਜਦੋਂ ਵੀ ਤੁਸੀਂ ਆਪਦੇ ਡਿਜ਼ਾਈਨਰ ਦੇ ਨਾਲ ਗੱਲ ਕਰਨੀ ਆ, ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਸਾਡਾ ਸਿਸਟਮ ਇੱਦਾਂ ਦਾ ਹੋਵੇ ਵੀ ਜਿਹੜੀ ਤੁਹਾਡੀ ਪੀਕ ਡਿਮਾਂਡ ਆ ਪਾਣੀ ਦੀ, ਉਹ ਡੇ ਲਾਈਟ ਦੇ ਵਿੱਚ ਪੂਰੀ ਕਰਦਾ ਹੋਵੇ। ਹੂੰ, ਸਹੀ ਆ। ਸੋ ਜੇ ਤੁਹਾਡਾ ਸਿਸਟਮ, ਤੁਹਾਡਾ ਪੀਕ ਜਿਹੜਾ ਪਾਣੀ ਦੀ ਡਿਮਾਂਡ ਉਹ 22 ਘੰਟਿਆਂ 'ਚ ਪੂਰੀ ਕਰਦਾ, ਫਿਰ ਤੁਹਾਡਾ ਮੋਟਰ ਚੱਲੂਗੀ ਜੀ ਸ਼ਾਮ ਨੂੰ, ਫਿਰ ਤੁਹਾਡਾ ਫਿਰ ਟਰੂ ਅਪ ਬਿੱਲ ਆਉਣਾ ਜਾਂ ਡਿਮਾਂਡ ਚਾਰजेस ਆਉਣੇ ਹੀ ਆਉਣੇ ਆਗੇ। ਹਾਂ, ਜਦੋਂ ਰਾਤ ਨੂੰ ਪਰ ਚੱਲੂਗੀ ਫਿਰ ਤਾਂ ਬਿਜਲੀ ਦੂਜੀ ਖਿੱਚਣੀ ਉਹਨੇ। ਉਹਦੇ ਕੁਝ ਕੁ ਅਲਟਰਨੇਟਿਵਸ ਜਿਹੜੇ ਨਵੇਂ ਮਾਰਕੀਟ ਦੇ ਵਿੱਚ ਆ ਰਹੇ ਆ, ਆਪਾਂ ਉਹ ਵੀ ਡਿਸਕਸ ਕਰਦੇ ਆ, ਬਟ ਹੂੰ, ਹੂੰ, ਖਾਸ ਕਰਕੇ ਜਿਨ੍ਹਾਂ ਨੇ ਅਜੇ ਨਵਾਂ ਸਿਸਟਮ ਨਹੀਂ ਲਵਾਇਆ ਉਹਨਾਂ ਵਾਸਤੇ ਪਰਫੈਕਟ ਓਪਰਚੁਨਿਟੀ ਆ ਵੀ ਤੁਹਾਡੇ ਸਿਸਟਮ ਜਿਹੜੇ ਡ੍ਰਿਪ ਸਿਸਟਮ ਪੋਰਸ਼ਨ ਆ ਉਹ ਸੋਲਰ ਰੈਡੀ ਹੋਵੇ। ਸੋਲਰ ਅਜੇ ਨਹੀਂ ਲਵਾਉਣਾ, ਹਾਲ ਦੀ ਅਗਲੇ ਕੁਝ ਕੁ ਸਾਲਾਂ ਦੇ ਵਿੱਚ ਲਵਾਉਣਾ। ਇੱਕ ਤਾਂ ਇਹ ਹੋ ਗਿਆ ਜੀ। ਸੋ ਉਹਦੇ 'ਚ ਦੂਜਾ ਸਟੈਪ ਆਪਾਂ ਕੀ ਕਰ ਸਕਦੇ ਆ ਵੀ, ਠੀਕ ਆ ਵੀ ਆਪਣੇ ਕੋਲੇ ਇੰਨੇ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਸਿਸਟਮ ਨੂੰ ਇੰਨਾ ਓਵਰ ਇੰਜੀਨੀਅਰ ਕਰ ਦਈਏ ਵੀ ਉਹ ਵੀ 12-8 ਘੰਟੇ 'ਚ ਹੀ ਸਾਰਾ ਪਾਣੀ ਲਾ ਦੇ। ਹੂੰ, ਹੂੰ, ਉਹਦੇ ਵਿੱਚ ਸਰੋਤਿਆਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹ ਸਟ੍ਰੈਟਜੀ ਜ਼ਰੂਰ ਅਪਲਾਈ ਕਰਿਓ ਵੀ ਤੁਸੀਂ ਸਿਸਟਮ ਨੂੰ ਇਸ ਹਿਸਾਬ ਨਾਲ ਤੁਹਾਡਾ ਇੰਜੀਨੀਅਰ ਜਾਂ ਤੁਹਾਡੀ ਇਰੀਗੇਸ਼ਨ ਕੰਪਨੀ ਡਿਜ਼ਾਈਨ ਕਰਿਓ ਐਟਲੀਸਟ 2 ਸੈਟਾਂ ਦੇ ਵਿੱਚ ਚੱਲੇ। ਹੂੰ, ਭਾਵੇਂ ਤੁਸੀਂ ਉਹਨੂੰ ਇੱਕ ਸੈੱਟ ਦੇ ਵਿੱਚ ਵੀ ਫਿਊਚਰ ਦੇ ਵਿੱਚ ਤੁਹਾਡੇ ਕੋਲ ਫਲੈਕਸੀਬਿਲਿਟੀ ਹੋਵੇ ਵੀ ਤੁਸੀਂ ਉਹਨੂੰ ਅੱਧਾ-ਅੱਧਾ ਕਰਕੇ ਚਲਾਉਣਾ ਪਏ ਸੀ, ਤਾਂ ਕਿ ਤੁਸੀਂ ਉਹਨੂੰ ਚਲਾ ਸਕੋ। ਹੂੰ, ਸੋ ਉਹ ਜੇ ਆਪਾਂ ਉਹਨੂੰ ਸਿਸਟਮ ਨੂੰ ਪਹਿਲਾਂ ਹੀ ਆਪਸ਼ਨ ਰੱਖਦੇ ਹਾਂ ਮਲਟੀਪਲ ਸੈੱਟ ਦੇ ਵਿੱਚ ਡਿਵਾਈਡ ਕਰਕੇ, ਫਿਰ ਉੱਥੇ VFD ਲਾਉਣੀ ਜਾਂ ਸੋਲਰ ਲਾਉਣਾ ਉਹ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ ਆਪਾਂ ਨੂੰ ਨਾ, ਫਿਰ ਦੁਬਾਰਾ ਇਹ ਚੀਜ਼ਾਂ ਰਿਪਲੇਸ ਨਹੀਂ ਕਰਨੀਆਂ ਪੈਂਦੀਆਂ, ਤੁਹਾਡਾ ਸਿਸਟਮ ਪਹਿਲਾਂ ਹੀ ਰੈਡੀ ਹੁੰਦਾ। ਹੂੰ, ਸੋ ਇੱਕ ਤਾਂ ਇਹ ਚੀਜ਼ ਆ ਗਈ ਜੀ। ਇਸ ਤੋਂ ਇਲਾਵਾ ਹੁਣ ਜਿਨ੍ਹਾਂ ਦੇ ਸਿਸਟਮ ਲੱਗ ਚੁੱਕੇ ਆਗੇ, ਇਸ ਟੂ ਲੇਟ ਹੈ ਨਾ ਵੀ ਉਹਨਾਂ ਨੇ ਰਾਤ ਨੂੰ ਚੱਲਣਾ ਜਾਂ ਕਿਉਂਕਿ ਆਪਣੀ ਡਿਮਾਂਡ ਇੱਦਾਂ ਆਉਣੀ ਹੈਗੀ। ਸੋ ਉਹਦੇ ਕੁਛ ਕੁ ਹੱਲ ਹੈਗੇ ਆ ਕਿ ਜਿਹੜੇ ਆਪਾਂ ਕਰ ਸਕਦੇ ਹਾਂ। ਓਕੇ। ਸੋਲਰ ਦੇ ਵਿੱਚ ਜੀ ਮੇਨ 3 ਤਰੀਕੇ ਦੇ ਆਪਣਾ ਮੋਸਟਲੀ ਸੋਲਰ ਆਇਆ ਹੈ ਜਿੰਨੇ ਤੱਕ ਮੈਨੂੰ ਪਤਾ। ਇੱਕ ਤਾਂ ਹੈਗਾ ਆਊਟ ਆਫ ਪਾਕਟ ਪਰਚੇਸ, ਹੈ ਨਾ। ਹੂੰ, ਉਹਦੇ ਵਿੱਚ ਜਾਂ ਤਾਂ ਜਿੱਦਾਂ ਗ੍ਰਾਂਟ ਫੰਡਡ ਹੁੰਦਾ ਜਾਂ ਕੁਛ ਕੁ ਪੋਰਸ਼ਨ ਤੱਕ ਗਰੋਰਸ ਆਪ ਲੈ ਕੇ ਫਾਈਨੈਂਸ ਕਰਾ ਲੈਂਦਾ ਹੂੰ, ਜਾਂ ਆਊਟ ਆਫ ਪਾਕਟ 100% ਪੇ ਕਰ ਦਿੰਦਾ। ਉਹਦੇ ਵਿੱਚ ਗਰੋਅਰ ਨੂੰ ਬੈਨੀਫਿਟ ਇਹ ਹੁੰਦਾ ਵੀ ਉਹ ਟੈਕਸ ਰਿਟਰਨ ਲੈ ਸਕਦਾ। ਹੂੰ, ਸੋ ਮੋਸਟਲੀ ਆਪਣੇ ਗਰੋਅਰਸ ਦੀ ਇੰਨੀ ਕੁ ਅਨਲੈਸ ਕੋਈ ਡਾਕਟਰ ਜਾਂ ਹਾਈ ਅਰਨਿੰਗ ਵਾਲਾ ਬੰਦਾ, ਮੋਸਟਲੀ ਆਪਣੇ ਗਰੋਅਰਸ ਦੀ ਇਦਾਂ ਦੀ ਹਾਲਤ ਹੈ ਵੀ ਉਹਨਾਂ ਨੂੰ ਰਾਈਟ ਆਫ ਨਹੀਂ ਚਾਹੀਦੇਗੇ ਕਿਉਂਕਿ ਆਲਰੇਡੀ ਕੰਮ ਨੈਗੇਟਿਵ ਦੇ ਵਿੱਚ ਚੱਲ ਰਿਹਾ। ਹੂੰ, ਉਹਦੇ ਵਿੱਚ ਜਿਹੜੇ ਮੋਸਟਲੀ ਇੱਕ ਸੈਕੰਡ ਆਪਸ਼ਨ ਫਿਰ ਆ ਜਾਂਦੀ ਹੈ ਵੀ ਲੀਜ਼ ਕਰਨਾ, ਹੈ ਨਾ। ਹੂੰ, ਉਹ ਲੀਜ਼ ਜਿਹੜੀਆਂ ਉਹ ਲੌਂਗ ਟਰਮ 20-25 ਸਾਲ ਦੀ ਵਿੱਚ ਬੰਦਾ ਵੱਜ ਜਾਂਦਾ, ਉਹਦੇ ਵੀ ਕਾਫੀ ਇਸ਼ੂਜ਼ ਆ ਜਾਂਦੇ ਆ ਨਾ ਓਵਰ ਟਾਈਮ ਦੀ ਐਕਸਲਰੇਸ਼ਨ ਐਸਕੇਲੇਸ਼ਨ ਦੇ ਨਾਲ ਉਹਦੀ ਲੀਜ਼ ਅਮਾਊਂਟ ਵੱਧਦਾ ਜਾਂਦਾ। ਉਹ ਵੀ
ਜ਼ਿਆਦਾ ਬੈਨੀਫੀਸ਼ੀਅਲ ਨਹੀਂਗਾ ਵੀ ਤੁਸੀਂ 25 ਸਾਲਾਂ ਲਈ ਬੱਝ ਜਾਂਦੇ ਆ ਖੇਤ ਵੇਚਣਾ, ਉਹ ਤੁਹਾਡੀ ਡੀਡ ਦੇ ਨਾਲ ਟਾਈ ਹੋਣਾਗਾ ਵੀ ਹੂੰ ਟ੍ਰਾਂਸਫਰ ਕਰਨਾ ਪੈਣਾ, ਸੋ ਉੱਥੇ ਵੀ ਇਸ਼ੂਜ਼ ਆ ਜਾਂਦੇ ਆ। ਇੱਕ ਜਿਹੜਾ ਨਵਾਂ ਮਾਡਲ ਮਾਰਕੀਟ ਦੇ ਵਿੱਚ ਆ ਰਿਹਾ, ਜਿਹੜਾ ਕਿ ਮੈਨੂੰ ਇੱਕ ਦੋ ਵੈਂਡਰਾਂ ਨੇ ਥੋੜਾ ਜਿਹਾ ਆਈਡੀਆ ਦਿੱਤਾ ਸੀਗਾ ਕਿ ਹੂੰ ਉਹ ਹੈਗਾ ਜੀ, ਉਹ ਪ੍ਰੈਫਰ ਕਰਦੇ ਆ ਵੱਡੇ ਪੰਪਾਂ ਨੂੰ, 100 ਹਾਰਸ ਪਾਵਰ ਤੋਂ ਵੱਡਾ ਹੋਵੇ ਪੰਪ। ਤੇ ਉਹਦੇ 'ਚ ਸਿਚੁਏਸ਼ਨ ਆ ਵੀ ਆਪਾਂ ਨੂੰ ਬਿਜਲੀ ਚਾਹੀਦੀ ਆ, ਬੈਂਕ ਨੇ ਪੈਸੇ ਕਮਾਇਆ, ਬੈਂਕ ਨੂੰ ਰਾਈਟ ਆਫ ਚਾਹੀਦਾ। ਹਾਂਜੀ ਠੀਕ ਹੈ। ਉਹਦੇ 'ਚ ਕੁਛ ਉਹ 10 ਕੁ ਸਾਲ ਦੀ ਹੁੰਦੀ ਆ ਲੀਜ਼ ਟੂ ਓਨ ਆਪਸ਼ਨ, ਉਹ ਹੂੰ ਪਹਿਲੇ 10 ਸਾਲ ਉਹ ਮਾਲਕੀਅਤ ਸੋਲਰ ਆਪਣੀ ਬੈਂਕ ਦੀ ਹੁੰਦੀ ਆ। ਉਦੋਂ ਬਾਅਦ 'ਚੋਂ ਤੁਸੀਂ ਉਦੋਂ ਬਾਅਦ ਰਿਮੇਨਿੰਗ ਸਿਸਟਮ ਜਿਹੜੀ ਲਾਈਫ ਆ 15 ਸਾਲ, ਉਹ ਤੁਸੀਂ ਫ੍ਰੀ ਆਫ ਕਾਸਟ ਸਾਨੂੰ ਸਿਸਟਮ ਕੱਢ ਜਾਂਦੇ ਆ। ਕੋਈ ਹੂੰ ਇਹ 10 ਕੁ ਸਾਲ ਦੀ ਜਿਹੜੀ ਉਹਦੀ ਕਾਸਟ ਹੁੰਦੀ ਆ, ਉਹ ਬਿਜਲੀ ਦਾ ਬਿੱਲ ਪਾ ਕੇ ਪਲੱਸ ਸੋਲਰ ਦੀ ਜਿਹੜੀ ਲੀਜ਼ ਪੇਮੈਂਟ ਪਾ ਕੇ ਉਹ 80% ਰਹਿ ਜਾਂਦੀ ਹੈ ਤੁਹਾਨੂੰ, ਜਿਹੜਾ ਤੁਸੀਂ ਹੁਣ ਬਿੱਲ ਪੇ ਕਰਦੇ ਆ। ਓਕੇ ਠੀਕ ਆ। ਤੇ ਬਟ ਇਹਦੇ ਵਿੱਚ ਕਾਫੀ ਅਜੇ ਮੈਂ ਵੀ ਨਵੀਂ ਚੀਜ਼ ਸੁਣੀ ਆ, ਮੈਂ ਇੰਨਾ ਐਕਸਪਰਟ ਨਹੀਂਗਾ ਟੂ ਬੀ ਆਨੈਸਟ ਇਹਦੇ ਲਈ, ਕਿ ਬਟ ਇਹ ਆਪਸ਼ਨ ਵਰਥ ਐਕਸਪਲੋਰਿੰਗ ਹੈਗੀ। ਤੇ ਆਪਾਂ ਟਰਾਈ ਕਰਾਂਗੇ ਵੀ ਉਸ ਵੈਂਡਰ ਨੂੰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ ਤਾਂ ਕਿ ਉਹ ਬੈਟਰ ਡਿਟੇਲ ਦੇ ਸਕਣ। ਮੈਂ ਤਾਂ ਕੰਪਲੀਟ ਓਵਰਵਿਊ ਦਿੱਤਾ ਜੀ ਇਹਦਾ, ਤੇ ਉਹਦੇ ਵਿੱਚ ਬੈਂਕ ਨੂੰ ਰਾਈਟ ਆਫ ਮਿਲ ਗਿਆ, ਤੁਹਾਨੂੰ 10 ਸਾਲਾਂ ਬਾਅਦ ਤੁਹਾਨੂੰ ਸਿਸਟਮ ਮਿਲ ਜਾਣਾ। ਸੋ ਕਾਫੀ ਹੱਦ ਤੱਕ ਇਹ ਵਿਨ ਵਿਨ ਸਿਚੁਏਸ਼ਨ ਆ ਗਈ। ਪਰ ਹੂੰ 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 ਮੈਂ ਪਤਾ ਕੀਤਾ ਵੀ ਬੈਂਕਸ ਆਰ ਨਾਟ ਇੰਟਰਸਟਿਡ ਇਨ ਸਮਾਲ ਫਾਰਮਸ ਹੈ ਨਾ, ਇਹ ਆ ਰੌਲਾ। 15 20 25 ਉਹਨਾਂ ਦਾ ਉਹ ਇੰਟਰਸਟ ਨਹੀਂ ਗਾ, ਕਿਉਂਕਿ ਉਹਨਾਂ ਨੂੰ ਪੇਪਰ ਵਰਕ ਵੀ ਉਹਨਾਂ ਕਰਨਾ ਪੈਣਾ, ਪੜ੍ਹਾਈ ਵੀ ਕਰਨੀ ਪੈਣੀ ਆ, ਉਹਨਾਂ ਦਾ ਇੰਟਰਸਟ ਥੋੜੇ ਜਿਹੇ ਲੱਗਦੇ ਪੰਪ ਦਾ। ਸੋ ਉੱਥੇ ਸ਼ਾਇਦ ਆਪਣੇ ਜ਼ਿਆਦਾ ਗਰੋਥ ਨਾ ਕੁਆਲੀਫਾਈ ਕਰ ਸਕਣ, ਬਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਆਪਸ਼ਨ ਜਿਹੜੀ ਆਪਾਂ ਤੇ ਜੋ ਵੀ ਹੋ ਸਕਦਾ ਕੋਈ ਇਵੈਂਟ ਲੈ ਕੇ ਆ। ਹੂੰ ਹਾਂ ਨਹੀਂ ਬਿਲਕੁਲ। ਚਲੋ ਠੀਕ ਆ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੱਸਿਓ ਵੀ ਕੌਣ ਹੈਗੇ ਕਿਵੇਂ ਜਿਹੜਾ ਜਿਹੜੇ ਇਸ ਦੇ ਵਿੱਚ ਕਰ ਸਕਦੇ ਆ। ਅੱਛਾ ਥੋੜੀ ਵੈਦਰ ਦੀ ਵੀ ਹੁਣ ਨਾਲ ਗੱਲ ਕਰ ਲਈਏ। ਦਯਾਦੀਪਕ ਸਿੰਘ ਜੀ, ਵੀ ਮੀਂਹ ਆ ਰਿਹਾ, ਸਟਾਰਮ ਜਿਹੜੇ ਉਹ ਚੱਲ ਰਹੇ ਆ, ਸੋ ਬੈਨੀਫੀਸ਼ੀਅਲ ਨੇ ਇਸ ਟਾਈਮ ਇਹ ਮੌਸਮ ਦੀ ਜਿਹੜੀ ਤਬਦੀਲੀ ਆ। ਇੱਕ ਤਾਂ ਚਲੋ ਸਨੋ ਪੈ ਜਾਵੇ, ਬਰਫ਼ ਪੈ ਜਾਵੇ, ਤਾਂ ਬਾਅਦ ਦੇ ਵਿੱਚ ਫਿਰ ਗਰਮੀਆਂ 'ਚ ਪਾਣੀ ਮਿਲਦਾ ਰਹੂ। ਜੀ ਨਹੀਂ, ਓਵਰਆਲ ਤਾਂ ਬੈਨੀਫਿਸ਼ੀਅਲੀ ਆ ਜੀ, ਜੇ ਆਪਣੇ ਗੜੇ ਨਾ ਪੈਣ। ਸੋ ਹੇਲ ਡੈਮੇਜ ਦਾ ਕਾਫੀ ਡਰ ਆ। ਬਦਾਮਾਂ ਦੇ ਦੇਖੋ ਬਲੂਮ ਤਾਂ ਲੰਘ ਚੁੱਕੀ ਹੈ ਇਸ ਵਕਤ, ਸਿਟਰਸ ਦੀ ਬਲੂਮ ਵੀ ਆਲਮੋਸਟ ਓਵਰ ਹੈਗੀ, ਤੇ ਕਾਫੀ ਸਿਟਰਸ ਵਾਲੇ ਗਰੋਅਰਾਂ ਨੇ ਪਹਿਲਾਂ ਸਪਰੇਜ਼ ਕਰ ਰਹੀਆਂ ਕੁਝ ਕੁ ਦਿਨ ਪਹਿਲਾਂ। ਤੇ ਐਜ਼ ਲੌਂਗ ਐਜ਼ ਗੜੇ ਨਹੀਂ ਪੈਂਦੇ ਤੇ ਫਿਰ ਤਾਂ ਤੁਸੀਂ ਆਪਦੇ ਪੀਸੀਏ ਦੇ ਨਾਲ ਕੰਮ ਕਰਕੇ ਤੁਹਾਡੇ ਪਲੀਜ਼ ਤੁਹਾਡੇ ਜੋ ਵੀ ਕ੍ਰੌਪ ਆ ਪ੍ਰੋਟੈਕਟਡ ਆ, ਫਿਰ ਤਾਂ ਵੀ ਮੇਰੇ ਹਿਸਾਬ ਨਾਲ ਬੈਨੀਫੀਸ਼ੀਅਲ ਆ ਜੀ। ਸੋ ਪਲੱਸ 1 ਜਾਂ 2 ਇਰੀਗੇਸ਼ਨ ਦੇ ਖਰਚੇ ਵੀ ਇਹਨਾਂ ਬਚ ਜਾਣੇ ਆ, ਇੱਕ ਹਫ਼ਤੇ ਦੇ ਪੰਪ ਆਫ ਰਹਿਣਗੇ। ਹੂੰ ਤੇ ਹੋਪਫੁਲੀ ਸਨੋ ਪਵੇ ਤੇ ਸਨੋ ਪੈਕ ਵੀ ਵਧੇ, ਤੇ ਤਾਂ ਕਿ ਸਰਫੇਸ ਵਾਟਰ ਥੋੜਾ ਜਿਹਾ ਜ਼ਿਆਦਾ ਸਿਕਿਉਰ ਹੋਵੇ। ਜੀ। ਸੋ ਇਹਨਾਂ ਦਿਨਾਂ ਦੇ ਵਿੱਚ ਫਿਰ ਜਿੱਦਾਂ ਤੁਸੀਂ ਹੁਣ ਐਨਰਜੀ ਦਾ ਤੇ ਉਹ ਸਾਰੀਆਂ ਚੀਜ਼ਾਂ ਵੀ ਕਰ ਰਹੇ ਸੀਗੇ, ਸੋ ਬਚਾਅ ਹੋ ਜਾਂਦਾ, ਥੋੜਾ ਬਿਜਲੀ ਦਾ ਵੀ ਬਚਾਅ ਹੋ ਜਾਂਦਾ। ਕੁਛ ਛੋਟੇ ਹੱਦ ਤੱਕ ਹੁੰਦਾ ਸੀ, ਕਿਉਂਕਿ ਜਿਹੜੀ ਮੇਨ ਡਿਮਾਂਡ ਤਾਂ ਆਪਣੀ ਮਈ ਜੂਨ ਜੁਲਾਈ ਵਾਲਾ ਇਸ ਵੇਲੇ ਪੈ ਜਾਣੀ ਆ। ਹਜੇ ਟੈਂਪਰੇਚਰ ਥੋੜੀ ਜਿਹੀ ਲੋ ਹੋਣ ਕਰਕੇ ਅਸਾਂ ਕੁਛ ਕੁ ਹੱਦ ਤੱਕ ਇਰੀਗੇਸ਼ਨ ਸਕਿਪ ਕਰ ਸਕਦੇ ਹਾਂ। ਹੂੰ ਫਾਇਦਾ ਤਾਂ ਹੈ ਜੀ ਓਵਰਆਲ। ਉਹ ਇਹ ਤਾਂ ਹੁਣ ਤਾਂ ਇਹ ਹਾਲ ਆ ਦਯਾਦੀਪ ਸਿੰਘ ਜੀ, 500-700 ਜਿੱਧਰੋਂ ਬਚਦਾ ਬਚਾ ਲਓ। ਜੀ ਬਿਲਕੁਲ ਜੀ ਬਿਲਕੁਲ। ਕਿਉਂਕਿ ਇਨਪੁਟ ਕਾਸਟ ਦੇਖੋ, ਈਰਾਨ ਦੀ ਵਾਰ ਦੇ ਨਾਲ ਕਿੰਨੀ ਜ਼ਿਆਦਾ, ਫਰਟੀਲਾਈਜ਼ਰ ਦੀ, ਹੋਰ ਸਾਰੇ ਪਾਸੇ ਪ੍ਰੋਡਕਟਸ ਦੀ, ਜਿਹੜੀ ਡੀਜ਼ਲ ਦੀ ਇੰਨੀ ਜ਼ਿਆਦਾ ਵਧੀ ਆ। ਜਿਹੜਾ ਆ ਤੇ ਹੁਣ ਜਿੰਨਾ ਵੀ ਬਚ ਜਾਵੇ ਇਰੀਗੇਸ਼ਨ ਦੇ ਨਾਲ, ਬਿਜਲੀ ਵਾਲਾ ਹੀ ਬਚ ਜਾਵੇ, ਕਿਉਂਕਿ ਪੀਜੀਐਨਈ ਵਾਲੇ ਵੀ ਬਾਂਹ ਵੱਢ ਕੇ ਲੈ ਕੇ ਜਾਂਦੇ ਆ ਅਗਲੇ। ਜੀ ਸੋ ਦੇਖੋ ਰਾਜਕਰਨ ਜੀ, ਜਦੋਂ ਕਿ ਆ ਫੈਬਰਰੀ ਦਾ ਟਾਈਮ ਸੀਗਾ, ਰੈੱਡ ਡੀਜ਼ਲ ਦੀ ਪ੍ਰਾਈਸਿੰਗ ਆਲਮੋਸਟ $2.5 ਦੇ ਗੈਲਨ ਦੀ ਨੇਬਰਹੁੱਡ ਦੇ ਵਿੱਚ ਸੀਗੀ। ਯਾ ਇਸ ਕਾਰਨ ਲਾਸਟ ਵੀਕ ਦੀ ਪ੍ਰਾਈਸਿੰਗ ਮੈਂ ਦੇਖ ਰਿਹਾ ਸੀਗਾ, $5 ਦੀ ਰੇਂਜ ਦੇ ਵਿੱਚ ਰੈੱਡ ਡੀਜ਼ਲ ਮਿਲ ਰਿਹਾ। ਸੋ ਆਲਮੋਸਟ ਡਬਲ ਡਬਲ ਹੋ ਗਈ ਜੀ ਸਾਡੀ ਡਬਲ ਤੋਂ ਕਾਸਟ। ਉੱਤੇ ਹੋ ਗਿਆ ਹਨਾ। ਸੋ ਸੇਮ ਵਿਦ ਫਰਟੀਲਾਈਜ਼ਰ, ਫਰਟੀਲਾਈਜ਼ਰ ਦੀ ਕਾਸਟ ਵੀ ਵੱਧ ਰਹੀ ਹੈ, ਕਿਉਂਕਿ ਜਿਹੜਾ ਅਮੋਨੀਆ ਉਧਰੋਂ ਉਸ ਬੇਸ ਤੋਂ ਹੀ ਆਉਣਾ ਗਾ। ਸੋ ਜੇ ਪੈਟਰੋਲੀਅਮ ਇੰਪੈਕਟ ਹੁੰਦਾ, ਆਪਣੇ ਫਰਟੀਲਾਈਜ਼ਰ ਯੂਰੀਆ ਦੀ ਕਾਸਟ ਵੀ ਵਧੇਗੀ। ਬਟ ਸਰਪ੍ਰਾਈਜ਼ਿੰਗਲੀ ਇੱਕ ਗੁੱਡ ਨਿਊਜ਼ ਇਹ ਵਾਰ ਚੋਂ ਆ ਰਹੀ ਹੈ ਜੀ, ਆਪਣੇ ਪਿਸਟੈਸ਼ੀਓ ਗਰੋਅਰਸ ਦੀ। ਹੂੰ ਸੋ ਕਾਫੀ ਮੈਂ ਥੋੜਾ ਦੱਸੋ ਪਿਛਲੇ ਕੀ ਸਿਚੁਏਸ਼ਨ ਪਿਸਤਾ ਗਰੋਵਰਸ ਦੇ ਲਈ ਕਿਵੇਂ ਬਦਲ ਰਹੀ ਹੈ ਸਿਚੁਏਸ਼ਨ, ਇਹ ਵਾਰ ਦੇ ਜਿੱਦਾਂ ਹੁੰਦਾ ਵੀ ਕਈ ਕਿਸੇ ਦੇ ਲਈ ਨੁਕਸਾਨ, ਕਿਸੇ ਦੇ ਲਈ ਇਨਡਾਇਰੈਕਟ ਫਾਇਦਾ ਵੀ ਜਿਹੜਾ ਇਸ ਚੀਜ਼ ਦਾ ਜਿਹੜਾ ਉਹ ਹੋ ਜਾਂਦਾ। ਸੋ ਪਿਸਤਾ ਫਾਰਮਰਸ ਦੇ ਲਈ ਕਹਿੰਦੇ ਵੀ ਗੁੱਡ ਨਿਊਜ਼ ਹੈ, ਜਿੱਦਾਂ ਤੁਸੀਂ ਦੱਸ ਰਹੇ ਆ ਕਿਵੇਂ ਹੋ ਰਿਹਾ ਕੰਮ। ਜੀ ਰਾਜਕਰਨ ਜੀ, ਸੋ ਪਿਸਤਾ ਵਾਸਤੇ ਇਨਡਾਇਰੈਕਟ ਨਹੀਂ ਹੈ, ਡਾਇਰੈਕਟ ਹੀ ਬੈਨੀਫਿਟ ਵਾਰ ਦਾ।
ਸੁਣਨ ਦੇ ਵਿੱਚ ਆਇਆ ਵੀ ਜਿਹੜਾ ਈਰਾਨ ਆ ਉਹ ਸੈਕੰਡ ਲਾਰਜੈਸਟ ਪ੍ਰੋਡਿਊਸਰ ਆ ਪਿਸਟੈਸ਼ੀਓ ਦਾ ਆਫਟਰ ਕੈਲੀਫੋਰਨੀਆ ਹਨ। ਸੋ ਲੜਾਈ ਕਰਕੇ ਉਹ ਮਾਰਕੀਟ ਪੂਰੀ ਡਿਸਰਪਟ ਹੋਈ ਵੀ ਹੈਗੀ। ਤੇ 2-3 ਆਰਟੀਕਲ ਵੀ ਪਬਲਿਸ਼ ਹੋਏ ਆ ਜਿਨ੍ਹਾਂ ਦੇ ਵਿੱਚ ਕਲੇਮ ਕਰ ਰਿਹਾ ਵੀ ਪਿਸਟੈਸ਼ੀਓ ਪ੍ਰਾਈਸ ਪਿਛਲੇ 8 ਸਾਲਾਂ ਦਾ ਆਲ ਟਾਈਮ ਹਾਈ ਆ ਸੀਜ਼ਨ ਦੇ ਵਿੱਚ ਮਿਲ ਸਕਦਾ ਪਿਸਟੈਸ਼ੀਓ ਹੂੰ। ਕਿਉਂਕਿ ਜਿਹੜੀ ਸਪਲਾਈ ਆ ਉਹ ਘੱਟ ਹੋਣ ਵਾਲੀ ਹੈ ਜਾਂ ਘੱਟ ਗਈ ਲੜਾਈ ਕਰਕੇ। ਅੱਛਾ, ਸੋ ਜੇ ਉੱਥੇ ਹੋਊਗਾ ਹੁਣ ਜਿਨ੍ਹਾਂ ਦੇ ਮੈਚੁਰ ਹੋ ਰਹੇ ਆ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਫ਼ਰਕ ਪੈ ਸਕਦਾ ਆ ਇਸ ਵਾਰ? ਕਿਉਂਕਿ ਹੁਣ ਸਪਲਾਈ ਚੇਨ ਦੇ ਉੱਤੇ ਅਸਰ ਪੈ ਜਾਣਾ, ਜਿਹੜਾ ਉੱਧਰੋਂ ਪਿਸਤਾ ਆਉਂਦਾ ਸੀਗਾ ਉਹ ਹੁਣ ਜੇ ਨਹੀਂ ਆਊਗਾ ਜਾਂ ਉਹਦੇ ਤੇ ਅਸਰ ਪੈਣਾ ਹੈ, ਸੋ ਇੱਥੇ ਆਪਾਂ ਕਿੰਨਾ ਕੁ ਅਸਰ ਦੇਖਾਂਗੇ ਪ੍ਰਾਈਸ ਦੇ ਉੱਤੇ ਜੇ ਪੈਂਦਾ ਵੀ ਆ ਤਾਂ? ਜੀ ਰਾਜਕਰਨ ਜੀ, ਸੋ ਮੈਂ ਪਰਸਨਲੀ ਪਿਸਟੈਸ਼ੀਓ ਦੀ ਖੇਤੀ ਨਹੀਂ ਕਰਦਾ ਕਰਕੇ ਮੇਰੇ ਕੋਲ ਇਹ ਨੰਬਰਸ ਟੌਪ ਆਫ ਮਾਈ ਹੈਡ ਹੈ ਨਹੀਂਗੇ। ਠੀਕ ਹੈ। ਹੁਣ ਤੁਸੀਂ ਐਵਰੇਜ ਲਾ ਲਓ 8 ਸਾਲਾਂ ਦਾ ਆਲ ਟਾਈਮ ਹਾਈ ਜੇ ਕਲੇਮ ਕਰਨਾ ਕਾਫੀ ਮੈਨੂੰ ਵੱਡੀ ਗੱਲ ਆ। ਪਤਾ ਹਿਊਜ ਇੰਪੈਕਟ ਹੋਣ ਵਾਲਾ ਹੈ। ਘੱਟੋ ਘੱਟ 20-30% ਦਾ ਆਪਾਂ ਨੂੰ ਇਨਕਰੀਜ਼ ਮਾਰਕੀਟ 'ਚ ਦੇਖਣ ਨੂੰ ਮਿਲ ਸਕਦਾ। ਬਾਕੀ ਇਹ ਵਾਰ ਵਾਲੀ ਸਿਚੁਏਸ਼ਨ ਐਵਰ ਇਵੋਲਵਿੰਗ ਆ ਹਨਾ, ਹੂੰ। ਕਿਤੇ ਨੂੰ ਕੀ ਚੇਂਜ ਹੋ ਜਾਣਾ ਆਪਾਂ ਕੁਝ ਕਲੇਮ ਨਹੀਂ ਕਰ ਸਕਦੇ ਬਟ ਹੁਣ ਆਪਣੀ ਗੱਲ ਕਰਦੇ ਕਰਦੇ ਸੀਜ਼ ਫਾਇਰ ਐਕਸਟੈਂਡ ਹੋ ਗਈ ਆ, ਉਹ ਦੇਖ ਲਓ ਜੀ ਹਨਾ। ਹਨਾ? ਉਹ ਕਹਿੰਦੇ ਵੀ ਪਾਕਿਸਤਾਨ ਵਾਲੇ ਬਾਈ ਕਹਿੰਦੇ ਆ ਵੀ ਅਜੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਸੋ ਉਹਨਾਂ ਨੂੰ ਥੋੜਾ ਜਿਹਾ ਹੋਰ ਸਮਾਂ ਦਿਓ। ਟਰੰਪ ਹੋਣੀ ਕਹਿੰਦੇ ਵੀ ਆਪਾਂ ਜਿਹੜਾ ਸੀਜ਼ ਫਾਇਰ ਐਕਸਟੈਂਡ ਆ ਪਰ ਬਲੌਕੇਡ ਜਾਰੀ ਰਹੂਗਾ। ਸੋ ਸਪਲਾਈ ਚੇਨ ਦੇ ਉੱਤੇ ਅਸਰ ਤਾਂ ਪੈਣਾ ਹੈ, ਚਲੋ ਬੰਬ ਡਿੱਗਣੇ ਹਟੇ ਆ, ਇਹ ਇੱਕ ਗੁੱਡ ਨਿਊਜ਼ ਹਾਂਜੀ ਆਪਾਂ ਜਿਹੜੀ ਉਹ ਕਹਿ ਸਕਦੇ ਹਾਂ। ਸੋ ਸਟੇਬਿਲਿਟੀ ਅਸਲ 'ਚ ਕਦੋਂ ਕੁ ਤੱਕ ਆਊਗੀ ਉਹਦਾ ਦੇਖਣਾ ਪੈਣਾ ਆਪਾਂ ਨੂੰ। ਬਿਲਕੁਲ ਜੀ ਬਿਲਕੁਲ। ਹੂੰ। ਤੇ ਇੱਦਾਂ ਤਾਂ ਨਹੀਂ ਹੋਊਗਾ ਦਇਆਦੀਪਕ ਸਿੰਘ ਜੀ, ਕਿਉਂਕਿ ਬਹੁਤ ਵਾਰੀ ਆਪਾਂ ਦੇਖਦੇ ਹਾਂ ਵੀ ਆਪਣੀ ਕਮਿਊਨਿਟੀ ਕੀ ਸਾਰੇ ਪਾਸੇ ਫਾਰਮਰਸ ਦੇ ਵਿੱਚ ਜਦੋਂ ਜਿਹਦਾ ਬੂਮ ਹੁੰਦਾ ਆ ਫਿਰ ਉਹ ਪੱਟ ਕੇ ਦੂਜੇ ਲਾਉਣ ਲੱਗ ਜਾਂਦੇ ਆ। ਹੁਣ ਇਹਦੇ ਕਰਕੇ ਇਹ ਤਾਂ ਨਾ ਹੋਊਗਾ ਵੀ ਹੁਣ ਪਿਸਤਾ ਲਾਉਣ ਲੱਗ ਜਾਣਗੇ ਸਾਰੇ ਜਾਣੇ, ਪਰ ਥੋੜਾ ਜਿਹਾ ਜਿਨ੍ਹਾਂ ਨੇ ਅਜੇ ਨਹੀਂ ਲਾਇਆ ਜਾਂ ਜਿਹੜਾ ਸੋਚ ਰਹੇ ਆ ਉਹਨਾਂ ਨੂੰ ਕੀ ਚੀਜ਼ ਨੂੰ ਦੇਖਣਾ ਚਾਹੀਦਾ ਹੈ? ਜੀ ਰਾਜਕਰਨ ਜੀ, ਸੋ ਜਦੋਂ ਬਦਾਮਾਂ ਦਾ ਭਾਅ ਆਲਮੋਸਟ $4 ਚਲਾ ਗਿਆ ਸੀ ਪਿੱਛੇ ਜੇ ਕਾਫੀ ਕੁਛ ਕੁ ਸਾਲ ਪਹਿਲਾਂ ਆਪਣੀ ਬਦਾਮਾਂ ਦੀ ਪਲਾਂਟਿੰਗ ਬਹੁਤ ਜ਼ਿਆਦਾ ਵਧੀ ਸੀ, ਸਾਰਿਆਂ ਨੇ ਆਪਾਂ ਦੇਖ ਕੇ ਲਾਈ ਵੀ ਭਾਅ ਸੋਹਣਾ ਹਨ। ਹੂੰ। ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਡਿਮਾਂਡ ਹਮੇਸ਼ਾ ਹੀ ਰਹਿਣੀ ਹੈ, ਪਰ ਹੁਣ ਦੇ ਸਮੇਂ ਦੇ ਵਿੱਚ ਇਹ ਹੋਇਆ ਕਿ ਹੁਣ ਸਪਲਾਈ ਜ਼ਿਆਦਾ ਹੋ ਗਈ। ਆਪਾਂ ਹਮੇਸ਼ਾ ਹੀ ਗੱਲ ਕਰਦੇ ਵੀ ਆਲਮੰਡ ਕੈਰੀ ਓਵਰ ਦਿਸ ਦੈਟ ਹੈ ਨਾ। ਸੇਮ ਹੂੰ। ਵਿਦ ਪਿਸਟੈਸ਼ੀਓ ਦੇਖੋ ਇਹ ਤਾਂ ਇੱਕ ਟਾਈਮ ਦੀ ਹੈਗੀ, ਓਵਰਆਲ ਲੰਬੇ ਸਮੇਂ ਦੇ ਵਿੱਚ ਮਾਰਕੀਟ ਕਿੱਦਾਂ ਬਿਹੇਵ ਕਰਦੀ ਆ ਕੁਝ ਵੀ ਪੱਟ ਕੇ ਆਪਦਾ ਕ੍ਰੌਪ ਚੇਂਜ ਕਰਨ ਵਾਸਤੇ ਥੋੜੀ ਜਿਹੀ ਇਹਨੂੰ ਲੌਂਗ ਟਰਮ ਸਟੱਡੀ ਕਰਨੀ ਬੈਟਰ ਹੈਗੀ। ਪਲੱਸ ਪਿਸਟੈਸ਼ੀਓ ਦਾ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਇਹਨੂੰ ਪ੍ਰੋਡਕਸ਼ਨ ਦੇ ਵਿੱਚ ਲੈ ਕੇ ਆਉਣ ਨੂੰ। ਸੋ ਅਗਲੇ ਕਿੰਨਾ 5-6 ਸਾਲ ਲੱਗ ਜਾਂਦੇ ਆ? 4-5 ਸਾਲ ਤੋਂ ਬਾਅਦ ਦੇਖੋ ਜੀ ਪਤਾ ਨਹੀਂ ਕਿੱਧਰ ਨੂੰ ਘਣੀ ਜਾਣੀ ਆ, ਬਟ ਫਿਰ ਵੀ ਹਾਂ। ਓਵਰਆਲ ਭਵਿੱਖ ਮਾੜਾ ਨਹੀਂਗਾ। ਹੂੰ। ਹਾਂਜੀ, ਉਹ ਜਿੱਦਾਂ ਐਲੀਮੈਂਟ ਦੀ ਗੱਲ ਕੀਤੀ ਵੀ ਏਕੜੇ 'ਚ ਇੰਨੀ ਕੁ ਜ਼ਿਆਦਾ ਵਧਾ ਲਈ ਵੀ ਸਪਲਾਈ ਦੇ ਉੱਤੇ ਆਪਾਂ ਅਸਰ ਹੀ ਇੰਨਾ ਜ਼ਿਆਦਾ ਪੈ ਰਿਹਾ ਵੀ ਡਿਮਾਂਡ ਤਾਂ ਵਧੀ ਨਹੀਂ, ਸਪਲਾਈ ਆਪਾਂ ਜ਼ਿਆਦਾ ਵਧਾ ਲਈ ਤੇ ਪ੍ਰਾਈਸ ਜਿਹੜਾ ਉਹ ਇੰਨਾ ਕੁ ਜ਼ਿਆਦਾ ਘਟਿਆ ਵੀ ਹੁਣ ਮਾਰੋ ਮਾਰੀ ਜਿਹੜੀ ਉਹ ਆਪਾਂ ਨੂੰ ਪਤਾ ਵੀ ਉਹ ਪੈ ਰਹੀ ਸੀ ਇਹ ਸਾਰੀਆਂ ਜੀ ਚੀਜ਼ਾਂ ਦੇ ਵਿੱਚ। ਸੋਇਲ ਸੈਂਸਰ ਦੀ ਤੁਸੀਂ ਥੋੜ੍ਹੀ ਜਿਹੀ ਗੱਲ ਕੀਤੀ, ਇਹਦੇ ਬਾਬਤ ਤੁਸੀਂ ਕੋਈ ਦੱਸਣਾ ਚਾਹੁੰਦੇ ਆ ਜਿਨ੍ਹਾਂ ਨੇ ਨਹੀਂ ਲਾਏ ਜਾਂ ਜਿਹੜੇ ਲਾਏ ਆ ਉਹ ਕਿੱਦਾਂ ਇਸ ਨੂੰ ਯੂਜ਼ ਕਰਨ, ਕਿਵੇਂ ਜਿਹੜਾ ਉਹ ਕਰਨਾ ਚਾਹੀਦਾ? ਕਿਉਂਕਿ ਆਪਟੀਮਾਈਜ਼ੇਸ਼ਨ ਦੀ ਤੁਸੀਂ ਹਮੇਸ਼ਾ ਇਸ ਦੇ ਵਿੱਚ ਗੱਲ ਕਰਦੇ ਆ, ਹਮੇਸ਼ਾ ਤੁਸੀਂ ਦੱਸਦੇ ਆ ਵੀ ਆਟੋਮੇਸ਼ਨ ਜਿਹੜੀ ਇਸ ਦੇ ਵਿੱਚ ਯੂਜ਼ ਹੋਣੀ ਚਾਹੀਦੀ ਹੈ। ਸੋ ਸੋਇਲ ਸੈਂਸਰ ਉਸ ਚੀਜ਼ ਨੂੰ ਕਾਫੀ ਹੈਲਪ ਕਰਦੇ ਨੇ। ਜੀ ਰਾਜਕਰਨ ਜੀ, ਦੇਖੋ ਆਪਣਾ ਹਮੇਸ਼ਾ ਹੀ ਫੋਕਸ ਹੁੰਦਾ ਵੀ ਆਪਾਂ ਆਹੀ ਇਨਪੁੱਟ ਕਾਸਟ ਕਿੱਦਾਂ ਘੱਟ ਕਰਨੀ ਹੈਗੀ। ਹੂੰ। ਸੋ ਉਹਦੇ ਵਿੱਚ ਆਪਾਂ ਜਿਹੜੀ ਮੈਂ ਸੋਇਲ ਸੈਂਸਰ ਤੇ ਵੀ ਹੁਣ ਇੱਕ ਗ੍ਰਾਂਟਸ ਮੈਂ ਜਿਹੜੀ ਮੈਂ ਮਿਸ ਕਰ ਗਿਆ ਸੀ ਉਹਨੂੰ ਮੈਂ ਦੁਬਾਰਾ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜ਼ਰੂਰ। ਕਿ ਆਪਾਂ ਮਿਸ ਨਾ ਕਰੀਏ ਜੀ। ਸੋ ਬੇਸਿਕਲੀ ਆਪਾਂ ਹਮੇਸ਼ਾ ਗੱਲਬਾਤ ਕਰਦੇ ਹਾਂ ਟਰੈਕਟਰਾਂ ਦੀ, ਕਦੇ ਇਰੀਗੇਸ਼ਨ ਸਿਸਟਮ ਦੀ ਜਾਂ ਕੁਛ ਵੀ ਜਿਹਦੇ ਵਿੱਚ ਗਰੋਅਰਜ਼ ਕਾਫੀ ਇਨਵੈਸਟਮੈਂਟ ਕਰਦੇ ਤੇ ਉਹਨੂੰ ਸਰਕਾਰ ਵੱਲੋਂ ਹੈਲਪ ਵੀ ਬਹੁਤ ਮਿਲਦੀ ਹੈ ਨਾ ਉਹਨੂੰ ਇੰਪਲੀਮੈਂਟ ਕਰਨ ਵਾਸਤੇ। ਜੀ। ਇਸ ਤੋਂ ਇਲਾਵਾ ਇੱਕ ਆਪਣੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਵੀ ਆਪਾਂ ਕੁਦਰਤ ਨੂੰ ਕੀ ਵਾਪਸ ਦੇ ਰਹੇ ਹਾਂਗੇ। ਹੂੰ, 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 ਹੂੰ। ਉਹਦੇ ਵਿੱਚ ਦੇਖੋ ਜੀ ਇੱਕ ਆਪਣੀ ਆਰਸੀਡੀਜ਼ ਆ, ਲੋਕਲ ਆਰਸੀਡੀ ਆ, ਜਿੱਦਾਂ ਆਪਣਾ ਮੁੰਡਾ ਹੁਸਨਦੀਪ ਸਿੰਘ ਕੰਮ ਕਰਦਾ ਸਹਿਰਾ ਦੇ ਨਾਲ। ਇਹਨਾਂ ਦੀਆਂ ਬੜੀਆਂ ਛੋਟੀਆਂ-ਛੋਟੀਆਂ ਤੇ ਆਪਾਂ ਪਿਆਰੀਆਂ ਗ੍ਰਾਂਟਸ ਹੀ ਕਹਿ ਸਕਦੇ ਹਾਂ ਜਿਹੜੀਆਂ ਕਿ ਕੁਦਰਤ ਦੇ ਨਾਲ ਡਾਇਰੈਕਟ ਕਨੈਕਟਡ ਆ ਇਹ। ਇਹਨਾਂ ਦਾ ਕੋਈ ਹੂੰ, ਹੂੰ, ਇਹ ਹੂੰ। ਬਾਕੀ ਸਕੋਪ ਤੇ ਹਾਲ ਦੀ ਘੜੀ ਹਜੇ ਨਹੀਂ ਆਫਰ ਕਰਦੇ ਬਟ ਜਿਹੜੇ ਜਿੱਦਾਂ ਜਿਨ੍ਹਾਂ ਦੇ ਕਾਫੀ ਪ੍ਰੋਗਰਾਮਸ ਆ ਜਿੱਦਾਂ ਹੈਜਰੋ, ਪੋਲੀਨੇਟਰ ਹੈਬਿਟੈਟ ਤੇ ਜਾਂ ਬੈਨੀਫੀਸ਼ੀਅਲ ਇਨਸੈਕਟ ਪਲਾਂਟਸ ਇਹ ਪਲਾਂਟ ਕਰਨ ਦੇ ਵਿੱਚ ਹੈਲਪ ਕਰਦੇ ਹੈਗੇ। ਉਹਦੇ ਵਿੱਚ ਹੁੰਦਾ ਕੀ ਆ ਜਿਹੜੇ ਕਿ ਮੱਖੀਆਂ ਨੂੰ ਅਟਰੈਕਟ ਕਰਨ ਵਾਸਤੇ, ਮੋਨਾਰਕ ਬਟਰਫਲਾਈ ਨੂੰ ਅਟਰੈਕਟ ਕਰਨ ਵਾਸਤੇ ਜਿਹੜੇ ਉਹਨਾਂ ਦਾ ਖਾਸ ਫੁੱਲ ਆਗੇ ਜਾਂ ਬੈਨੀਫੀਸ਼ੀਅਲ ਇਨਸੈਕਟਸ ਨੂੰ ਅਟਰੈਕਟ ਕਰਨ ਵਾਸਤੇ ਉਹਦੀ ਹਾਂ, ਹਾਂ। ਇਹ ਲਗਭਗ ਫ੍ਰੀ ਆਫ ਕਾਸਟ ਕਰਕੇ ਜਾਂਦੇ ਆ ਜੀ। ਸੋ ਕੌਣ ਕਰਦੇ ਜਿਹੜੇ ਨੇ? ਇਹ
ਕਾਫੀ ਏਜੰਸੀਜ਼ ਹੈਗੀਆਂ, ਬਟ ਜਿਹੜੇ ਆਪਣੇ ਏਰੀਆ ਦੇ ਵਿੱਚ ਜਿੱਥੋਂ ਤੱਕ ਮੈਨੂੰ ਪਤਾ ਜੀ, ਸੈਰਾ ਆਰਸੀਡੀ ਇਹਦੇ ਚ ਜ਼ਰੂਰ ਹੈਲਪ ਕਰਦੀ ਹੈ ਜੀ। ਅੱਛਾ ਤੇ ਬੂਟੇ ਵੀ ਫ੍ਰੀ ਪ੍ਰੋਵਾਈਡ ਕਰਦੇ ਆ, ਵਿਚਾਰੇ ਲਾ ਕੇ ਵੀ ਆਪ ਜਾਂਦੇ ਹੈਗੇ। ਅੱਛਾ ਜੀ, ਠੀਕ ਤੇ ਆ। ਹੁਣ ਉਦੋਂ ਬਾਅਦ ਚ ਉਹਦੀ ਸਾਂਭ ਸੰਭਾਲ ਆਪਣੇ, ਉਹ ਫਿਰ ਹੁਣ ਆਪਣੇ ਤੇ ਆ ਜਾਂਦੀ ਆ। ਤੇ ਉਹ ਤਾਂ ਕਾਫੀ ਇੰਨੀ ਕੁ ਤਾਂ ਕਰਨੀ ਹੀ ਪੈਣੀ ਆ ਨਹੀਂ, ਹੁਣ। ਆਪਣੇ ਲੋਕ ਇੰਨੀ ਤੇ ਵੀ ਝਿਜਕ ਜਾਂਦੇ ਆ ਜੀ, ਕਿਹੜਾ ਸਾਂਭੂਗਾ ਕਿਹੜਾ ਪਾਣੀ ਲਾਊ। ਸੋ ਆਪਾਂ ਹਮੇਸ਼ਾ ਵੀ ਇੰਨੇ ਵੀ ਓਹੋ। ਅਗਰੈਸਿਵ ਨਹੀਂ ਹੋਣਾ ਵੀ ਜਿੱਥੇ ਸਾਨੂੰ ਪੈਸੇ ਮਿਲਦੇ ਆ ਆਪਾਂ ਉਧਰ ਹੀ ਜਾਣਾ, ਜਾਂ ਆਪਣਾ ਟਰਾਈ ਕਰਨਾ ਵੀ ਆਪਾਂ ਕੁਝ ਕੁਦਰਤ ਨੂੰ ਵੀ ਵਾਪਸ ਦੇਣਾ। ਹਾਂ। ਇਹ ਆਪਣੀ ਬਹੁਤ ਘੱਟ ਇੰਪਲੀਮੈਂਟ ਹੋ ਰਹੀ ਹੈ ਜੀ, ਹੈਜ ਰੋਜ਼ ਦੀ ਜਿਹੜੀ ਪਲਾਂਟਿੰਗ ਨਾ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਗਿਣਵੇਂ ਚੁਣਵੇਂ ਬੰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਹਾਂ ਕਰ ਕੇ ਬੂਟੇ ਲਵਾਏ ਆ। ਹੂੰ। ਕਿਉਂਕਿ ਉਹਨਾਂ ਦੀ ਕੇਅਰ ਕਰਨੀ ਜੋ ਆਪਣੇ ਲੋਕ ਝਿਜਕਦੇ ਆ ਕਿ ਉਹਨਾਂ ਨੂੰ ਉਹਦਾ ਡਾਇਰੈਕਟ ਬੈਨੀਫਿਟ ਫਾਈਨੈਂਸ਼ੀਅਲ ਨਹੀਂ ਮਿਲ ਰਿਹਾ, ਬਟ ਆਪਾਂ ਉਹ ਕੁਦਰਤ ਨੂੰ ਕੁਝ ਚੀਜ਼ ਵਾਪਸ ਕਰ ਰਹੇ ਹਾਂ ਵੀ ਮੈਂ ਇਸ ਵੀ ਇੰਨੇ ਰਿਸੋਰਸ ਆਪਾਂ ਵਰਤਦੇ ਆ, ਕੁਛ ਵਾਪਸ ਬਲਹਾਰੀ ਕੁਦਰਤ ਵਸਿਆ ਆਪਾਂ ਅਕਸਰ ਆਖਦੇ ਆ, ਸੋ ਬਿਲਕੁਲ। ਉਸ ਦੇ ਉੱਤੇ ਪਹਿਰਾ ਵੀ ਦਈਏ ਆਪਾਂ ਨਾ। ਉਹ ਇਹ ਜਿਹੜੀ ਛੋਟੀ ਜਿਹੀ ਚੀਜ਼ ਆ, ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਭਾਈ ਤੁਹਾਡੇ ਖੇਤਾਂ ਚ ਆਲੇ ਦੁਆਲੇ ਕਿਤੇ ਯਾਰਡ ਹੋ ਗਿਆ, ਘਰ ਦੇ ਆਲੇ ਦੁਆਲੇ ਖੁੱਲੀ ਥਾਂ ਹੈਗੀ ਆ, ਤੁਹਾਡੇ ਡ੍ਰਿਪ ਵੀ ਉੱਥੇ ਚੱਲਦੀ ਆ ਨੇੜੇ ਤੇੜੇ ਪਾਣੀਆਂ ਦਾ, ਟਰਾਈ ਕਰੋ ਜਿਹੜੇ ਨੇਟਿਵ ਪਲਾਂਟਸ ਜਾਂ ਪੋਲੀਨੇਟਰ ਵਾਲੇ ਹੈਬਿਟੇਟ ਵਾਲੇ ਪਲਾਂਟਸ ਆਪਾਂ ਪਲਾਂਟ। ਤੁਸੀਂ ਇੱਕ ਵਾਰੀ ਫੇਰ ਦੁਬਾਰਾ ਉਸ ਸੰਸਥਾ ਦਾ ਦੱਸਿਓ ਵੀ ਕਿੱਥੇ ਕੰਟੈਕਟ ਕੀਤਾ ਜਾ ਸਕਦਾ ਇਸ ਲਈ। ਇਹਦੇ ਜਿਹੜਾ ਆਪਣੇ ਏਰੀਆ ਦੇ ਵਿੱਚ ਜਿਹੜੇ ਇੰਪਲੀਮੈਂਟ ਕਰਦੀ ਹੈ ਜੋ ਹੈਗੀ ਸੈਰਾ ਆਰਸੀਡੀ ਰਿਸੋਰਸ ਕੰਜ਼ਰਵੇਸ਼ਨ ਡਿਸਟ੍ਰਿਕਟ ਸੈਰਾ। ਇਹਦੇ ਵਿੱਚ ਹੂੰ। ਆਪਣਾ ਮੁੰਡਾ ਹੁਸਨਦੀਪ ਸਿੰਘ ਕੰਮ ਕਰਦਾ ਜੀ ਕਾਫੀ ਜੋਸ਼ ਨਾਲ, ਤੇ ਉਹ ਪੰਜਾਬੀ ਬੋਲਦਾ ਵਧੀਆ। ਸੋ ਜੇ ਕਿਤੇ ਲੈਂਗੁਏਜ ਬੈਰੀਅਰ ਦਾ ਇਸ਼ੂ ਆਉਂਦਾ ਤੇ ਉਹ ਹੈਲਪ ਕਰ ਦੂਗਾ। ਤੇ ਠੀਕ ਹੈ। ਇਹ ਵੀ ਸੇਮ ਗ੍ਰਾਂਟਸ ਵਾਂਗੂ ਥੋੜੇ ਜਿਹਾ ਐਡਵਾਂਸ ਦੇ ਵਿੱਚ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਪੈਂਦੀ ਹੈ, ਕਿਉਂਕਿ ਅੱਗੇ ਹੋਇਆ ਕਿ ਹਿਸਟੋਰੀਕਲੀ ਉਹਨਾਂ ਦੇ ਵਿਚਾਰੇ ਦੇ ਲੋਕਾਂ ਨੇ ਕਮਿਟ ਨਹੀਂ ਕੀਤਾ, ਬੂਟੇ ਵੱਧ ਗਏ, ਫਿਰ ਮੱਲੋ ਮੱਲੀ ਕਦੇ ਕਿਤੇ ਭੇਜੀਏ ਕਦੇ ਕਿਤੇ ਕਰੀਏ। ਸੋ ਵੀ ਹੁਣ ਉਹ ਕਿਤੇ ਕੋਸ਼ਿਸ਼ ਜਾਰੀ ਲਾਉਣੇ ਹੈ। ਤਾਂ ਪੈਣੇ ਆ ਫਿਰ। ਹਾਂਜੀ, ਸੋ ਬੂਟੇ ਹੁਣ ਡੈਡ ਹੁੰਦੇ ਵੀ ਚੰਗੇ ਨਹੀਂ ਲੱਗਦੇ। ਨਾ ਬਈ ਮਸਾਂ ਪਾਲੇ ਹੁੰਦੇ ਆ ਨਾ ਵੀ ਜਿੱਦਾਂ ਕਹਿੰਦੇ ਨਾ ਵੀ ਪੁੱਤਾਂ ਵਾਂਗੂ ਨਿਆਣਿਆਂ ਵਾਂਗੂ ਪਾਲਦੇ ਆ ਸਾਰੇ ਜਾਣੇ ਬੂਟੇ। ਆਪਾਂ ਜਿੱਦਾਂ ਬਦਾਮ ਪਿਸਤਾ ਕੁਛ ਵੀ ਲਾਇਆ ਉਹਨੂੰ ਵੀ ਆਪਾਂ ਉਦਾਂ ਹੀ ਪਾਲਦੇ ਆ ਨਾ, ਇਹਨਾਂ ਨੂੰ ਵੀ ਆਪਾਂ ਉਦਾਂ ਹੀ ਪਾਲੀਏ ਜੀ, ਉਦਾਂ ਇਹ ਹੀ ਥੋੜੇ ਜਿਹੇ ਪਾਲੀਏ। ਇਗਨੋਰ ਹੋ ਜਾਂਦੇ ਆ ਫੁੱਲ ਬੂਟੀਆਂ, ਇਹ ਪਰ ਇਹ ਕੁਦਰਤ ਲਈ ਬਹੁਤ ਜ਼ਰੂਰੀ ਆ। ਨਹੀਂ ਦੇਖੋ ਜੀ, ਇਨਸੈਕਟ ਜੇ ਨਾ ਹੋਣਗੇ ਤਾਂ ਆਪਣਾ ਕੰਮ ਨਹੀਂ ਚੱਲਣਾ। ਸੋ ਇਹਦੇ ਵੱਲ ਨੂੰ ਵੀ ਥੋੜਾ ਥੋੜਾ ਜਿਹੜਾ ਉਹ ਸੋਚਿਆ ਕਰੀਏ। ਚਾਹੇ ਭਾਈ ਕਨਾਲ ਕੁ ਥਾਂ ਹੀ ਛੱਡ ਲਿਆ ਕਰੋ, ਥੋੜੀ ਥੋੜੀ ਜਿਹੜੀ ਸਹੀ। ਈਵਨ ਤਾਂ ਹੁਣ ਤਾਂ ਰੋ ਦੇ ਵਿੱਚ ਕਵਰ ਕ੍ਰੌਪ ਲਾਉਣ ਦੇ ਨਾਲ ਹੀ ਇਨਸੈਕਟ ਦੇ ਲਈ ਵਧੀਆ ਹੋ ਜਾਂਦਾ, ਕਿੰਨਾ ਕੁਛ ਜਿਹੜਾ ਉਹ ਫਰਕ ਪੈਂਦਾ। ਸੋ ਇਹ ਸਾਰੀਆਂ ਚੀਜ਼ਾਂ ਤੇ ਜ਼ੋਰ ਦੇਣਾ ਚਾਹੀਦਾ ਹੈ। ਸੋ ਰਾਜਕਰ ਜੀ, ਸੋ ਥੋੜੀ ਜਿਹੀ ਤਰਾਸਦੀ ਆ ਵੀ ਆਪਣੀ ਕਮਿਊਨਿਟੀ ਸਸਟੇਨੇਬਿਲਟੀ ਵਾਲੀ ਪੱਖੋਂ ਆਪਾਂ ਥੋੜੇ ਜਿਹੇ ਬਿਹਾਈਂਡ ਚੱਲ ਰਹੇ ਹਾਂਗੇ। ਪ੍ਰੋਡਕਸ਼ਨ ਵਗੈਰਾ ਚ ਆਪਣੇ ਕੰਪਨੀ ਦੇ ਨਾਮੀ ਨੰਬਰ ਆਉਂਦੇ ਹੈਗੇ, ਬਸ ਇਸ ਪ੍ਰੋਗਰਾਮ ਦੇ ਮਾਧਿਅਮ ਚ ਲੋਕਾਂ ਨੂੰ ਇੱਧਰ ਨੂੰ ਵੀ ਥੋੜਾ ਜਿਹਾ ਧਿਆਨ ਕਰਨਾ ਵੀ, ਤਾਂ ਕਿ ਆਪਾਂ ਐਟ ਦ ਸੇਮ ਟਾਈਮ ਸਸਟੇਨੇਬਲ ਵੀ ਰਹੀਏ ਤੇ ਕੁਦਰਤ ਨੂੰ ਆਪਾਂ ਕੁਝ ਚੀਜ਼ਾਂ ਵਾਪਸ ਦੇਈਏ। ਬਿਲਕੁਲ। ਧੰਨਵਾਦ ਦਯਾਦੀਪਕ ਸਿੰਘ ਜੀ ਅੱਜ ਦੇ ਪ੍ਰੋਗਰਾਮ ਦੇ ਲਈ। ਤੁਸੀਂ ਇਹ ਗੱਲਾਂ ਬਾਤਾਂ ਕੀਤੀਆਂ, ਬੜੀਆਂ ਅਹਿਮ ਗੱਲਾਂ। ਤੇ ਉਮੀਦ ਕਰਦੇ ਹਾਂ ਵੀ ਆਪਾਂ ਚਲੋ ਜਿੱਥੇ ਆਪਾਂ ਕਮਰਸ਼ੀਅਲੀ ਜਿਹੜੀ ਫਾਰਮਿੰਗ ਕਰਦੇ ਹਾਂ ਉਹਦੇ ਵਿੱਚ ਵੀ ਤੁਹਾਨੂੰ ਲਾਹੇਵੰਦੀ ਹੋਵੇ, ਤੇ ਕੁਦਰਤ ਦੇ ਲਈ ਵੀ ਆਪਾਂ ਜਿਹੜਾ ਕੁਛ ਨਾ ਕੁਛ ਕਰਦੇ ਰਹੀਏ। ਅਕਸਰ ਆਪਣੇ ਆਉਣ ਵਾਲੀਆਂ ਜਨਰੇਸ਼ਨ ਲਈ ਆਪਾਂ ਕੁਛ ਛੱਡ ਕੇ ਜਾਣਾ ਚਾਹੁੰਦੇ ਹਾਂ, ਤੇ ਕੁਛ ਵਧੀਆ ਛੱਡ ਕੇ ਜਾਈਏ। ਮਗਰੋਂ ਗਾਲਾਂ ਇਹਦਾ ਕਰਦੇ ਰਹਿਣਾ ਬਾਪੂ ਹੁਣਾਂ ਨੇ ਦੇਖ ਕੀ ਕਰਤਾ ਸੀਗਾ। ਸੋ ਬਹੁਤ ਧੰਨਵਾਦ, ਬੜੀ ਮਿਹਰਬਾਨੀ ਦਯਾਦੀਪਕ ਸਿੰਘ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ।